ਸਤਿਗੁਰ ਆਗੈ ਸੀਸ ਭੇਟ ਦਿਓ। ਜੇ ਸਤਿਗੁਰ ਸਾਚੇ ਭਾਵੈ ਆਪੇ ਦਇਆ ਕਰਹੁ ਪ੍ਰਭ ਦਾਤੇ। ਨਾਨਕ ਅੰਕ ਸਮਾਵੈ ਮਤ ਸਮਤ ਤੇਰੇ ਵਸ ਸੁਆਮੀ। ਹਮ ਜੰਤ ਤੂੰ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ। ਜਿਉ ਭਾਵੈ ਤਿਵੈ ਬੁਲੈਨੀ। ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲੇਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਜੇਤੇ ਕਰਮ ਕਮਾਹੇ। ਬਿਨ ਸਤਿਗੁਰ ਸੇਵੇ ਠਬਰ ਨਾ ਪਾਵਹੀ। ਮਰ ਜਮਹਿ ਆਵਹਿ ਜਾਹੇ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਨਾਮ ਨਾ ਵਸੈ ਮਨ ਆਏ। ਨਾਨਕ ਬਿਨ ਸਤਿਗੁਰ ਸੇਵੇ ਜਮ ਪਰਬੱਦੇ ਮਾਰੀਅਹੇ। ਮੋਹਿ ਕਾਲੈ ਉਠ ਜਾਹੇ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨਹਾਰ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਬਿਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲੀਆਂ ਬਣਾਉਣ ਲਈ
ਲੜੀਵਾਰ ਗੁਰਬਾਣੀ ਦੀ ਕਥਾ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ, ਕਿਉਂਕਿ ਗੁਰਬਾਣੀ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁੱਖ ਵਾਕ ਹਨ, ਜੀਵਨ ਦੀ ਸਫਲਤਾ ਦਾ ਸਭ ਤੋਂ ਸੌਖਾ ਸਾਧਨ ਹੈ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਕਰਨੀ। ਹੋਰ ਜਿੰਨੇ ਵੀ ਸੰਸਾਰ ਭਰ ਦੇ ਸਾਧਨ ਹਨ, ਮਨੁੱਖ ਬਹੁਤੀ ਘਾਲਣਾ ਘਾਲਦਾ ਹੈ ਤੇ ਫਲ ਕੇਵਲ ਤੁਛ ਮਾਤਰ ਜਿੰਨਾ ਹੀ ਪ੍ਰਾਪਤ ਹੁੰਦਾ ਹੈ। ਕਿੰਨੇ ਕਿੰਨੇ ਸਾਲਾਂ ਬੱਧੀ ਘਾਲਣਾ ਘਾਲਦਾ ਰਹਿੰਦਾ ਹੈ। ਕੋਈ ਤਪ ਸਾਧਨਾ ਹੈ, ਕੋਈ ਯੋਗਾ ਅਭਿਆਸ ਕਰਦਾ ਹੈ, ਕੋਈ ਹੋਰ ਵੀ ਸੰਸਾਰ ਭਰ ਦੇ ਸਾਧਨ ਕਰਦਾ ਰਹਿੰਦਾ ਹੈ। ਬਹੁਤੀ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤਾ ਫਲ ਨਹੀਂ ਉਹਨਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ। ਪਰ ਸਤ ਸੰਗਤ ਦੀ ਐਸੀ ਮਹਾਨ ਤੇ ਪਰਮ ਵਡਿਆਈ ਹੈ, ਜੇ ਕਿਤੇ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਪਿਆਰ ਦੇ ਨਾਲ ਮਹਾਰਾਜ ਜੀ ਦੀ ਸਤ ਸੰਗਤ ਕਰਦਾ ਹੈ, ਸਤਿਗੁਰੂ ਜੀ ਜੀਵ ਦੀ ਝੋਲੀ ਵਿੱਚ ਬਹੁਤ ਵੱਡਾ ਫਲ ਪਾ ਦਿੰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਮਹਾਨ ਜੀਵ ਤੇ ਬਖਸ਼ਿਸ਼ਾਂ ਕਰ ਦਿੰਦੇ ਹਨ। ਤਾਂ ਹੀ ਭਗਤ ਰਸਨਾ ਦੁਆਰਾ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਉਚਾਰਨ ਕੀਤਾ ਹੈ, ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਦ, ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਘੜੀ ਦਾ ਸਮਾਂ ਹੀ ਕਿਤੇ ਸਤ ਸੰਗਤ ਕਰ ਲਿਆ ਕਰ, ਇੱਕ ਨਹੀਂ ਤਾਂ ਅੱਧੀ ਘੜੀ ਜਿੰਨੇ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਜਸ ਉਚਾਰਨ ਕਰ ਲਿਆ ਜਾਂ ਸਰਵਣ ਕਰ ਲਿਆ ਕਰ। ਜੇ ਅੱਧੀ ਘੜੀ ਜਿੰਨਾ ਵੀ ਸਮਾਂ ਨਹੀਂ ਆਧੀ ਹੂੰ ਤੇ ਆਦ, ਹਜੂਰ ਕਹਿੰਦੇ ਥੋੜੇ ਤੋਂ ਥੋੜਾ ਜਿੰਨਾ ਸਮਾਂ ਵੀ ਮਹਾਰਾਜ ਜੀ ਦੀ ਸਤ ਸੰਗਤ ਕਰ ਲਿਆ ਕਰ। ਸਾਡੇ ਕੋ 12 ਮਿੰਟ ਦੀ ਇੱਕ ਘੜੀ ਮੰਨੀ ਜਾਂਦੀ ਹੈ, ਭਾਵ 3 ਤੋਂ ਸਵਾ ਕੋ 3 ਮਿੰਟ ਦਾ ਸਮਾਂ ਬਣਦਾ ਹੈ। ਜੇ ਕਿਤੇ ਪਿਆਰ ਦੇ ਨਾਲ ਥੋੜੀ ਤੋਂ ਥੋੜਾ ਜਿੰਨਾ ਸਮਾਂ ਵੀ ਮਹਾਰਾਜ ਜੀ ਦੀ ਸਤ ਸੰਗਤ ਕਰਦਾ ਹੈ, ਹਜੂਰ ਕਹਿੰਦੇ ਹਨ, ਤਾਂ ਵੀ ਸਤਿਗੁਰੂ ਜੀ ਮਹਾਨ ਜੀਵ ਤੇ ਬਖਸ਼ਿਸ਼ਾਂ ਕਰ ਦਿੰਦੇ ਹੈ। ਉਹਦੇ ਵਿੱਚ ਕੁਝ ਨਾ ਕੁਝ ਲਾਭ ਵੀ ਪ੍ਰਾਪਤ ਹੁੰਦਾ, ਕਦੇ ਘਾਟਾ ਨਹੀਂ ਪੈਂਦਾ। ਸਤਿਗੁਰੂ ਜੀ ਦੀ ਐਸੀ ਬਖਸ਼ਿਸ਼ ਹੋ ਜਾਂਦੀ ਹੈ, ਜੀਵਨ ਜਿਹੜਾ ਹੈ ਲਾਭਦਾਇਕ ਬਣ ਜਾਂਦਾ ਹੈ। ਨਹੀਂ ਤਾਂ ਸਾਧ ਸੰਗਤ ਜੀ ਅਮੋਲਕ ਜੀਵਨ ਦੀ ਪ੍ਰਾਪਤੀ ਕਰਕੇ ਮਨੁੱਖਾ ਜਾਮਾ ਪਾ ਕੇ ਵੀ ਮਨੁੱਖ ਹਰ ਸਮੇਂ ਘਾਟੇ ਵਿੱਚ ਜਾਂਦਾ ਹੈ, ਕਿਉਂਕਿ ਮਨੁੱਖ ਕੋਈ ਕਿਸੇ ਤਰ੍ਹਾਂ ਦਾ ਵਪਾਰ ਕਰਦਾ, ਕੋਈ ਕਿਸੇ ਪ੍ਰਕਾਰ ਦਾ ਜੀਵਨ ਦੇ ਅੰਦਰ ਵਪਾਰ ਕਰਦਾ, ਤੇ ਹਰ ਇੱਕ ਜੀਵ ਨੂੰ ਜੀਵਨ ਦੇ ਅੰਦਰ ਵਪਾਰ ਦੇ ਵਿੱਚ ਵਾਧਾ ਨਹੀਂ ਪੈਂਦਾ, ਕਦੇ ਨਾ ਕਦੇ ਘਾਟਾ ਪੈਂਦਾ ਰਹਿੰਦਾ। ਪਰ ਜਿਹੜੇ ਸੰਸਾਰ ਦੇ ਵਪਾਰਾਂ ਦੇ ਘਾਟੇ ਹਨ, ਉਹ ਕਿਤੇ ਨਾ ਕਿਤੇ ਜ਼ਿੰਦਗੀ ਦੇ ਮੋੜ ਤੇ ਸਾਧ ਸੰਗਤ ਜੀ ਪੂਰੇ ਹੋ ਜਾਂਦੇ ਨੇ। ਪਰ ਜਿਹੜੇ ਲੰਘੇ ਹੋਏ ਸਵਾਸਾਂ ਦਾ ਘਾਟਾ ਹੈ, ਜੀਵਨ ਦੀ ਆਰਬਲਾ ਜਿਹੜੀ ਬੀਰਦੀ ਜਾ ਰਹੀ ਹੈ ਪਰਮੇਸ਼ਰ ਦੇ ਭਜਨ ਸਿਮਰਨ ਤੋਂ ਬਿਨਾਂ, ਨਿਤ ਹੀ ਜਿਹੜਾ ਜੀਵਨ ਦੇ ਅੰਦਰ ਘਾਟਾ ਪੈ ਰਿਹਾ ਹੈ, 24,000 ਸਵਾਸ ਅਜਾਈਂ ਬੀਤਦੇ ਜਾ ਰਹੇ ਨੇ, ਇਹ ਘਾਟਾ ਸਾਧ ਸੰਗਤ ਜੀ ਕਦੇ ਵੀ ਪੂਰਾ ਨਹੀਂ ਹੋ ਸਕਦਾ। ਜਿਹੜਾ ਸੰਸਾਰ ਦੇ ਅੰਦਰ ਜੀਵਨ ਦੇ ਅੰਦਰ ਘਾਟਾ ਪੈ ਰਿਹਾ ਹੈ, ਹੋਰ ਦੁਨਿਆਵੀ ਘਾਟੇ ਤਾਂ ਕਿਤੇ ਨਾ ਕਿਤੇ ਪੂਰੇ ਹੋ ਜਾਂਦੇ ਆ, ਕਦੇ ਲਾਭ ਹੋ ਜਾਂਦਾ, ਕਦੇ ਘਾਟਾ ਪੈ ਗਿਆ। ਘਾਟਾ ਪੈ ਗਏ ਤੇ ਅਗਲੀ ਵਾਰ ਭਾਵੇਂ ਦੁੱਗਣਾ ਉਹਨੂੰ ਲਾਭ ਮਿਲ ਜਾਵੇ। ਪਰ ਜਿਹੜੇ ਸਵਾਸ ਬੀਤਦੇ ਜਾ ਰਹੇ ਹਨ ਪਰਮੇਸ਼ਰ ਦੇ ਭਜਨ ਤੋਂ ਬਿਨਾਂ, ਇਹ ਜਿਹੜਾ ਵੱਡਾ ਘਾਟਾ ਪੈ ਰਿਹਾ, ਇਹ ਨਹੀਂ ਮਹਾਰਾਜ ਕਹਿੰਦੇ ਕਦੇ ਪੂਰਾ ਹੋ ਸਕਦਾ। ਇਹ ਦੁਬਾਰਾ ਅਵਸਰ ਤੇਰੇ ਹੱਥ ਆਉਣ ਵਾਲਾ ਨਹੀਂ ਹੈ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਐਸੀ ਸਤ ਸੰਗਤ ਦੀ ਪਰਮ ਵਡਿਆਈ ਗੁਰਬਾਣੀ ਵਿੱਚ ਬਖਸ਼ਿਸ਼ ਕੀਤੀ ਹੈ। ਹੇ ਜੀਵ, ਜੇ ਸਦੀਵੀ ਸੁਖ ਚਾਹੁੰਦਾ ਹੈ ਤਾਂ ਪਿਆਰ ਦੇ ਨਾਲ ਸਤ ਸੰਗਤ ਵਿੱਚ ਜੁੜਿਆ ਕਰ। ਜੇ ਲੋੜ ਹੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰਹਿ ਬਤਾਈ। ਊਹਾਂ ਜਪੀਆ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਭਵ ਸਾਗਰ ਤੋਂ ਪਾਰ ਕਰਨ ਵਾਲੀ ਹੈ, ਸਦੀਵੀ ਸੁਖ ਬਖਸ਼ਿਸ਼ ਕਰਨ ਵਾਲੀ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਹੈ। ਤੇ ਸਤ ਸੰਗਤ ਵਿੱਚ ਆ ਕੇ ਕੀ ਗੱਲਾਂ ਬਾਤਾਂ ਕਰਨੀਆਂ ਨੇ,
ਮਹਾਰਾਜ ਕਹਿੰਦੇ ਨਹੀਂ, ਊਹਾਂ ਜਪੀ ਹੈ ਕੇਵਲ ਨਾਮ, ਕੇਵਲ ਪਰਮੇਸ਼ਰ ਦਾ ਨਾਮ ਜਪੇ, ਮੁਖ ਤੋਂ ਵਾਹਿਗੁਰੂ 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 ਸ਼ਬਦ ਉਚਾਰਨ ਕਰੇ, ਜਾਂ ਸ਼ਰਧਾ ਵਿਸ਼ਵਾਸ ਸ਼ੁਰੂ ਕਰਨਾ ਦੇ ਨਾਲ ਮਹਾਰਾਜ ਜੀ ਦਾ ਜਸ ਸਰਵਣ ਕਰੀ ਜਾਵੇ, ਤਾਂ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਆ ਕੇ ਲਾਹਾ ਪ੍ਰਾਪਤ ਹੋ ਸਕਦਾ ਹੈ। ਤੋ ਗਰੀਬ ਨਵਾਜ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਆਪਣੇ ਚਰਨਾਂ ਵਿੱਚ ਬੈਠਣ ਦਾ ਸਾਨੂੰ ਸਭ ਨੂੰ ਸੁਭਾਗ ਬਖਸ਼ਿਆ ਹੈ। ਸਤ ਸੰਗਤ ਜੀ, ਪਿਆਰ ਦੇ ਨਾਲ ਇਵੇਂ ਹੀ ਗੁਰੂ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੇ ਪਾਵਨ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਬਿਹਾਗੜੇ ਕੀ ਵਾਰ ਅੰਦਰ ਉਪਦੇਸ਼ ਦੇ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਦੇ ਨਾਲ ਸਾਰੀ ਸੰਗਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਚੌਥਾ। ਬਿਨ ਸਤਿਗੁਰ ਸੇਵੇ ਜੀ ਕੇ ਬੰਧਨਾ। ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਿਹਾਗੜੇ ਰਾਗ ਦੀ ਵਾਰ ਅੰਦਰ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹੇ ਗੁਰਸਿੱਖੋ, ਜਿਹੜੇ ਜੀਵ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ, ਉਹਨਾਂ ਦੇ ਜੀਵਨ ਦੇ ਅੰਦਰ ਬੰਧਨ ਪਏ ਰਹਿੰਦੇ ਹਨ। ਜਾਣੋ ਕਿ ਸਾਰਾ ਹੀ ਜੀਵਨ ਉਹਨਾਂ ਦਾ ਬੰਧਨ ਰੂਪ ਹੋ ਕਰਕੇ ਰਹਿੰਦਾ ਹੈ। ਕਦੇ ਵੀ ਮਹਾਰਾਜ ਕਹਿੰਦੇ ਜੀਵਨ ਮੁਕਤੀ ਦਾ ਆਨੰਦ ਨਹੀਂ ਮਾਣ ਸਕਦੇ ਜੋ ਗੁਰਸਿੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ। ਕਿਉਂਕਿ ਸਾਧ ਸੰਗਤ ਜੀ, ਜਿੱਥੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਸਿਮਰਨ ਕਰਨ ਦੇ ਲਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਜੀਵਨ ਦੇ ਅੰਦਰ ਸੇਵਾ ਕਰਨੀ ਵੀ ਬਹੁਤ ਜ਼ਰੂਰੀ ਹੈ। ਸੇਵਾ ਅਤੇ ਸਿਮਰਨ ਜੀਵਨ ਦੇ ਸਾਧ ਸੰਗਤ ਜੀ ਅਦੁੱਤੀ ਅੰਗ ਹਨ। ਇਉਂ ਕਹਿ ਲਈਏ ਕਿ ਸਿੱਖੀ ਦੀਆਂ ਦੋ ਥੰਮੀਆਂ ਹਨ, ਸੇਵਾ ਤੇ ਸਿਮਰਨ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਦਰ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਜਿਹੜਾ ਜੀਵ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ, ਉਹ ਸਾਧ ਸੰਗਤ ਜੀ ਆਪਣੇ ਜੀਵਨ ਦੀ ਸਫਲਤਾ ਨਹੀਂ ਕਦਾਚਿਤ ਵੀ ਬਣਾ ਸਕਦਾ। ਤੇ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ। ਜਿਹੜਾ ਸਿੱਖ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ, ਉਹ ਜਾਣੋ ਕਿ ਬੰਧਨ ਰੂਪ ਹੈ। ਜ਼ਿੰਦਗੀ ਉਹਦੀ, ਜਿਹੜਾ ਜੀਵਨ ਹੈ ਨਾ ਮਿਲਿਆ ਹੋਇਆ, ਉਹ ਸਾਰਾ ਬੰਧਨ ਰੂਪ ਹੈ। ਉਹ ਸੰਸਾਰ ਦੇ ਬੰਧਨਾਂ ਦੇ ਵਿੱਚ, ਮਾਇਆ ਦੇ ਬੰਧਨਾਂ ਵਿੱਚ ਹਰ ਸਮੇਂ ਬੱਝਾ ਰਹਿੰਦਾ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਾ ਕਰਨੇ ਕਰਕੇ। ਤੇ ਜਿਵੇਂ ਸਾਧ ਸੰਗਤ ਜੀ ਹੱਥੀਂ ਸੇਵਾ ਨਹੀਂ ਕਰਦਾ, ਬਿਨ ਸੇਵਾ ਹੱਥ ਪੈਰ ਧ੍ਰਿਗ, ਹੱਥ ਪੈਰ ਹੋਰ ਨਿਫਲ ਕਰਨੀ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਆਖ ਰਹੇ ਹਨ, ਹੇ ਗੁਰਸਿੱਖੋ, ਜਿਹੜੇ ਸਿੱਖ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦੇ, ਭਾਵਨਾ ਦੇ ਨਾਲ ਉਹਨਾਂ ਨੂੰ ਬੰਧਨ ਪਏ ਰਹਿੰਦੇ ਆ, ਉਹ ਕਦੇ ਵੀ ਮਹਾਰਾਜ ਕਹਿੰਦੇ ਮੁਕਤ ਹੋ ਕਰਕੇ ਪ੍ਰਮਾਤਮਾ ਦੀ ਅਭੇਦਤਾ ਨਹੀਂ ਪਾ ਸਕਦੇ ਕਦਾਚਿਤ ਵੀ। ਜਿਹੜੇ ਤਨ ਕਰਕੇ ਹਨ, ਭਾਵੇਂ ਮਨ ਕਰਕੇ ਪਏ ਹੋਏ ਮਾਇਆ ਦੇ ਬੰਧਨ ਹਨ, ਇਹਨਾਂ ਵਿੱਚ ਹੀ ਮਹਾਰਾਜ ਕਹਿੰਦੇ ਜੀਵਨ ਭਰ ਬੱਝੇ ਰਹਿੰਦੇ ਹਨ। ਜੇਤੇ ਕਰਮ ਕਮਾਹੇ। ਜਿੰਨੇ ਵੀ ਜੀਵਨ ਦੇ ਅੰਦਰ ਕਰਮ ਕਮਾਉਂਦੇ ਆ, ਉਹ ਸਾਰੇ ਦੇ ਸਾਰੇ ਕਰਮ ਬੰਧਨ ਰੂਪ ਹੋ ਕਰਕੇ ਰਹਿੰਦੇ ਹਨ। ਨਿਤ ਕਰਮ ਨਿਮਿਤ ਕਰਮ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਕਿੰਨੇ ਕਿੰਨੇ ਜੀਵ ਕਰਮ ਕਰਦਾ ਹੈ। ਜੇਤੇ ਕਰਮ ਕਮਾਹੇ, ਜਾਂ ਜਿਤਨੇ ਵੀ ਕਰਮ ਕਾਂਡ ਕਰਦਾ, ਉਹ ਵੀ ਸਭ ਬੰਧਨ ਰੂਪ ਹੋ ਕਰਕੇ ਰਹਿੰਦੇ ਹਨ। ਕਰਮ ਕਾਂਡ ਅਸਲ ਦੇ ਵਿੱਚ ਹੈ ਕੀ ਇਹ ਸਾਧ ਸੰਗਤ ਜੀ? ਜੇ ਵਿਚਾਰ ਕੀਤੀ ਜਾਵੇ, ਕਈ ਵਾਰ ਮਨੁੱਖ ਏਦਾਂ ਦੇ ਜੀਵਨ ਦੇ ਅੰਦਰ ਕਰਮ ਕਰਦਾ ਕਿ ਉਹਨਾਂ ਦੇ ਬਾਬਤ ਕੁਝ ਪਤਾ ਨਹੀਂ ਹੁੰਦਾ। ਜੇ ਕੋਈ ਪੁੱਛ ਲਵੇ ਕਿ ਕਿਉਂ ਕਰਦਾ, ਕਹਿੰਦਾ ਜੀ ਇਹ ਤਾਂ ਨਹੀਂ ਮੈਨੂੰ ਪਤਾ ਕਿਉਂ ਕਰਦਾ, ਪਰ ਮੇਰੇ ਵਡੇਰੇ ਵੱਡੇ ਵਡੇਰੇ ਕਰਦੇ ਰਹੇ, ਮੈਂ ਵੀ ਕਰਨਾ ਹੀ ਹੈ। ਮੇਰੇ ਪੁਰਖੇ ਇਸੇ ਤਰ੍ਹਾਂ ਕਰਦੇ ਰਹੇ, ਮੈਂ ਕਿਉਂ ਪਿੱਛੇ ਹਟਾਂ, ਮੈਂ ਵੀ ਇਸੇ ਤਰ੍ਹਾਂ ਹੀ ਕਰਨਾ ਹੈ।
ਜਿਵੇਂ ਕੋਈ ਸਾਧ ਸੰਗਤ ਜੀ ਪਿੱਪਲ ਦੇ ਪੱਤਿਆਂ ਨੂੰ ਪਾਣੀ ਪਾਈ ਗਿਆ, ਉਹਨੂੰ ਦੇਖ ਕਰਕੇ ਕਿਸੇ ਨੇ ਪੁੱਛਿਆ, ਕਹਿੰਦਾ ਕਿ ਇਹ ਕੀ ਕਰਦਾ ਪਿਆ? ਪਿੱਪਲ ਦੇ ਪਾਣੀ ਨੂੰ, ਜਿਹੜੇ ਪੱਤੇ ਹਨ ਉਹਨਾਂ ਨੂੰ ਪਾਣੀ ਕਿਉਂ ਝੱਟਦਾ ਪਿਆ? ਤੇ ਅੱਗੋਂ ਜਵਾਬ ਇਹ ਸੀਗਾ, ਕਹਿੰਦਾ ਕਿ ਮੈਨੂੰ ਨਹੀਂ ਪਤਾ, ਪਰ ਮੇਰੇ ਵਡੇਰੇ ਕਰਦੇ ਰਹੇ, ਮੈਂ ਵੀ ਇਸੇ ਤਰ੍ਹਾਂ ਪਿੱਪਲ ਦੇ ਪੱਤਿਆਂ ਨੂੰ ਪਾਣੀ ਪਾਉਣਾ। ਜੇ ਤੇ ਜੜ੍ਹਾਂ ਵਿੱਚ ਪਾਵੇ ਤੇ ਕੋਈ ਨਾ ਕੋਈ ਉਹਦਾ ਭਾਵ ਹੈ, ਮਤਲਬ ਹੈ ਕਿ ਸਾਧ ਸੰਗਤ ਜੀ ਪਾਣੀ ਵੀ ਜਿਹੜੀ ਇੱਕ ਖੁਰਾਕ ਹੈ। ਪਾਣੀ ਤੋਂ ਬਿਨਾਂ ਵੀ ਬਨਸਪਤ ਜਿਹੜੀ ਹੈ ਪ੍ਰਫੁੱਲਤ ਨਹੀਂ ਰਹਿ ਸਕਦੀ, ਹਰੀ ਭਰੀ ਨਹੀਂ ਰਹਿ ਸਕਦੀ। ਜੇ ਤੇ ਜੜ੍ਹਾਂ ਨੂੰ ਪਾਵੇ ਫਿਰ ਤੇ ਉਹਦਾ ਕੋਈ ਭਾਵ ਹੈ, ਪਰ ਜੇ ਪੱਤਿਆਂ ਨੂੰ ਪਾਈ ਜਾਵੇ ਪਤਾ ਕੁਝ ਨਹੀਂ ਹੈ। ਇਸੇ ਨੂੰ ਸਾਧ ਸੰਗਤ ਜੀ ਅਸਲ ਦੇ ਵਿੱਚ ਕਰਮ ਕਾਂਡ ਕਿਹਾ ਜਾਂਦਾ ਹੈ। ਪਤਾ ਨਹੀਂ ਹੈ ਕਿ ਭਾਵ ਕੀ ਹੈ, ਪਰ ਕਹਿੰਦਾ ਕਿ ਜੋ ਮੇਰੇ ਵਡੇਰੇ ਕਰਦੇ ਰਹੇ ਆ ਨਾ, ਮੈਂ ਵੀ ਉਸੇ ਤਰ੍ਹਾਂ ਹੀ ਕਰਨਾ, ਮੈਂ ਵੀ ਉਸੇ ਤਰ੍ਹਾਂ ਜੀਵਨ ਦੇ ਅੰਦਰ ਕਰਾਂਗਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਏਦਾਂ ਦੇ ਜਿਹੜਾ ਜੀਵ ਕਰਮ ਕਾਂਡ ਕਰਦਾ ਹੈ ਨਾ, ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮ ਜਾਗਾਤੀ ਲੂਟੈ। ਤੇ ਅਗਲਾ ਬਚਨ ਹੈ ਮਹਾਰਾਜ ਸਾਹਿਬ ਜੀ ਦਾ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਜੇ ਕਿਤੇ ਨਿਮਕ ਮਾਤਰ ਥੋੜਾ ਜਿੰਨਾ ਸਮਾਂ ਵੀ ਇਕਾਗਰਤਾ ਨਾਲ ਪਰਮੇਸ਼ਰ ਦਾ ਜਸ ਉਚਾਰਨ ਕਰ ਲਵੇ ਤੇ ਹਜੂਰ ਕਹਿੰਦੇ ਬੰਧਨਾਂ ਤੋਂ ਛੁੱਟ ਸਕਦਾ ਹੈ, ਜਮਾਂ ਦੀ ਮਾਰ ਤੋਂ ਬਚਾਅ ਹੋ ਸਕਦਾ ਹੈ। ਪਰ ਇਹ ਤਾਂ ਜੀਵ ਪਰਮੇਸ਼ਰ ਦਾ ਜਸ ਛੱਡ ਕਰਕੇ ਹੋਰ ਹੀ ਸੰਸਾਰ ਭਰ ਦੇ ਕਰਮ ਕਾਂਡਾਂ ਦੇ ਵਿੱਚ ਫਸਿਆ ਰਹਿੰਦਾ ਹੈ। ਕਦੇ ਕਿਸੇ ਤਰ੍ਹਾਂ ਦੇ ਕਰਮ ਕਮਾਉਂਦਾ, ਕਦੇ ਕਿਸੇ ਤਰ੍ਹਾਂ ਦੇ। ਪਰ ਮਹਾਰਾਜ ਸਾਹਿਬ ਜੀ ਆਖ ਰਹੇ ਹਨ, ਬਿਨ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹੇ। ਜਿੰਨੇ ਵੀ ਜੀਵ ਕਰਮ ਕਾਂਡ ਕਰਦਾ ਹੈ, ਜਿੰਨੇ ਵੀ ਸੰਸਾਰ ਦੇ ਅੰਦਰ ਭਾਵੇਂ ਦਾਵਾ ਵੀ ਕਰਦਾ ਹੈ ਕਿ ਮੈਂ ਚੰਗੇ ਸਾਧਨਾ ਦੇ ਕਰਮ ਕਰਦਾ ਪਿਆ, ਪਰ ਇਹਨਾਂ ਕਰਮਾਂ ਨੂੰ ਕਰਨ ਦੇ ਨਾਲ ਕਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋਇਆ ਜਾ ਸਕਦਾ। ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕੀਤੇ ਤੋਂ ਬਿਨਾਂ ਮਨੁੱਖ ਭਾਵੇਂ ਸਾਧ ਸੰਗਤ ਜੀ ਦਾਵਾ ਵੀ ਕਰੀ ਜਾਂਦਾ ਕਿ ਮੈਂ ਤਾਂ ਗੁਰੂ ਚਰਨਾਂ ਦੇ ਵਿੱਚ ਹੀ ਰਹਿੰਦਾ ਹਾਂ, ਮੈਂ ਗੁਰੂ ਘਰ ਦੇ ਵਿੱਚ ਹੀ ਰਹਿੰਦਾ, ਮੈਨੂੰ ਕੀ ਲੋੜ ਹੈ ਸੇਵਾ ਕਰਨ ਦੀ, ਸਿਮਰਨ ਕਰਨੇ ਦੀ? ਨਹੀਂ, ਸਾਧ ਸੰਗਤ ਜੀ ਹੱਥੀਂ ਸੇਵਾ ਕਰਨੀ ਹੀ ਪੈਂਦੀ ਹੈ, ਸਿਮਰਨ ਕਰਨਾ ਹੀ ਪੈਂਦਾ ਹੈ। ਭਾਵੇਂ ਗੁਰੂ ਚਰਨਾਂ ਵਿੱਚ ਰਹਿੰਦਾ ਹੈ ਤੇ ਭਾਵੇਂ ਦੂਰ ਰਹਿੰਦਾ ਹੈ। ਜਿੰਨੀ ਦੇਰ ਤੱਕ ਜੀਵਨ ਦੇ ਅੰਦਰ ਸੇਵਾ ਤੇ ਸਿਮਰਨ ਕਰਦਾ ਨਹੀਂ, ਉਨੀ ਦੇਰ ਤੱਕ ਕਦੇ ਸਫਲਤਾ ਹੋ ਹੀ ਨਹੀਂ ਸਕਦੀ। ਖਡੂਰ ਸਾਹਿਬ ਦੀ ਪਾਵਨ ਧਰਤੀ, ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਮਹਾਨ ਸਿੱਖ ਸੰਗਤਾਂ ਆਉਂਦੀਆਂ ਨੇ। ਹਜੂਰ ਉਪਦੇਸ਼ ਦੇ ਕਰਕੇ ਉਹਨਾਂ ਸੰਗਤਾਂ ਨੂੰ ਨਵਾਜਦੇ ਹਨ। ਸਾਧ ਸੰਗਤ ਜੀ, ਇੱਕ ਝੂਠੇ ਭੇਖ ਬਣਾਏ ਵਾਲਾ ਸਿੱਖ ਆਇਆ, ਉਹਨੇ ਸਿੱਖਾਂ ਵਾਲਾ ਲਿਬਾਸ ਧਾਰਨ ਕੀਤਾ ਤੇ ਉਹ ਵੀ ਗੁਰੂ ਘਰ ਦੇ ਵਿੱਚ ਜਾ ਕੇ ਰਹਿਣ ਲੱਗ ਪਿਆ। ਜਦੋਂ ਉਸਨੇ ਸਾਧ ਸੰਗਤ ਜੀ ਕਿੰਨਾ ਹੀ ਸਮਾਂ ਇਸੇ ਤਰ੍ਹਾਂ ਲੰਘ ਗਿਆ, ਕੋਈ ਸੇਵਾ ਨਾ ਕਰਨੀ, ਕੋਈ ਸਿਮਰਨ ਨਾ ਕਰਨਾ, ਨਾ ਕਦੇ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕਰਕੇ ਜੁੜਨਾ, ਕਿੰਨਾ ਹੀ ਸਮਾਂ ਇਸੇ ਤਰ੍ਹਾਂ ਲੱਗ ਗਿਆ। ਲੰਗਰ ਪ੍ਰਸ਼ਾਦ ਛਕ ਲੈਣਾ, ਦੇਸੀ ਘਿਓ ਵਾਲੀ ਖੀਰ ਬਣਿਆ ਕਰਦੀ ਸੀ, ਮਹਾਰਾਜ ਜੀ ਦੇ ਲੰਗਰਾਂ ਵਿੱਚ ਵਰਤਦੇ ਸੀ। ਰਸ ਅੰਮ੍ਰਿਤ ਖੀਰ ਘਿਆਲੀ, ਉਹ ਰੱਜ ਕੇ ਨਾ ਖੀਰ ਖਾ ਕੇ ਉਹ ਸਿੱਖ ਨੇ ਸੁੱਤੇ ਰਹਿਣਾ। ਤੇ ਸੰਗਤ ਨੇ ਉਹਦਾ ਭਲਾ ਕਰਾਉਣ ਦੇ ਵਾਸਤੇ ਕਿ ਇਹ ਸੁੱਤਾ ਰਹਿੰਦਾ ਲੰਗਰ ਪ੍ਰਸ਼ਾਦ ਛਕ ਕਰਕੇ ਇਹਦਾ ਭਲਾ ਹੋ ਜਾਵੇ, ਗੁਰੂ ਘਰ ਦੇ ਵਿੱਚ ਰਹਿੰਦਾ ਪਿਆ, ਇਹਦਾ ਤੇ ਭਲਾ ਹੋਣਾ ਨਹੀਂ, ਭਲੇ ਦੀ ਥਾਂ ਤੇ ਇਹਦਾ ਨੁਕਸਾਨ ਹੋਵੇਗਾ, ਜੀਵਨ ਇਹਦਾ ਅਜਾਈ ਚਲਾ ਜਾਵੇਗਾ, ਜ਼ਿੰਦਗੀ ਬਰਬਾਦ ਹੋ ਜਾਣੀ ਹੈ ਜੇ ਇਕੱਲਾ ਲੰਗਰ ਪ੍ਰਸ਼ਾਦ ਛਕ ਕੇ ਇਸੇ ਤਰ੍ਹਾਂ ਸੁੱਤਾ ਹੀ ਆਪਣੀ ਜ਼ਿੰਦਗੀ ਲੰਘਾ ਦੇਵੇਗਾ। ਸਿੱਖਾਂ ਨੇ ਭਲਾ ਕਰਨ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਹੈ ਕਿ ਬਾਬਾ ਜੀ, ਇਹ ਪਤਾ ਨਹੀਂ ਸਿੱਖ ਕੌਣ ਹੈ, ਕਿੱਥੋਂ ਆਇਆ, ਪਰ ਲਗਭਗ 6 ਮਹੀਨੇ ਸਾਨੂੰ ਦੇਖਦਿਆਂ ਹੋ ਗਏ ਇਹਨੂੰ ਗੁਰੂ ਘਰ ਦੇ ਵਿੱਚ ਰਹਿੰਦੇ ਆ, ਨਾ ਤਾਂ ਕਦੇ ਇਹਨੂੰ ਸਿਮਰਨ ਕਰਦਿਆਂ ਦੇਖਿਆ, ਨਾ ਸੇਵਾ ਕਰਦਿਆਂ, ਨਾ ਕਦੇ ਸਤ ਸੰਗਤ ਵਿੱਚ ਆ ਕਰਕੇ ਬੈਠੇ ਇਸ ਨੂੰ ਦੇਖਿਆ ਹੈ। ਹਾਂ, ਜਿੱਥੇ ਪ੍ਰਸ਼ਾਦਾ ਪੰਗਤ ਸਜਦੀ ਉੱਥੇ ਜ਼ਰੂਰ ਇਹਨੂੰ ਦੇਖਦੇ ਹਾਂ, ਜਦੋਂ ਵੀ ਪ੍ਰਸ਼ਾਦਾ ਵਰਤਦਾ ਛਕ ਕੇ ਤੇ ਫੇਰ ਜਾ ਕੇ ਕਮਰੇ ਵਿੱਚ ਸੌਂ ਜਾਂਦਾ। ਇਹਦਾ ਭਲਾ ਹੋ ਜਾਵੇ, ਇਹਨੂੰ ਪ੍ਰੇਰਿਤ ਕਰੋ। ਤੇ ਬਾਬਾ ਬੁੱਢਾ ਸਾਹਿਬ ਜੀ ਸੰਗਤ ਦੇ ਪ੍ਰੇਰੇ ਹੋਏ ਜਾ ਕੇ ਉਹ ਜਿਹੜਾ ਭੇਖੀ ਸਿੱਖ ਸੀਗਾ ਉਹਨੂੰ ਜਾ ਕੇ ਪ੍ਰੇਰਿਤ ਕਰ ਰਹੇ ਨੇ, ਭਲਿਆ
ਅਕਾਲ ਪੁਰਖ ਪ੍ਰਮਾਤਮਾ ਨੇ ਅਮੋਲਕ ਜੀਵਨ ਦਿੱਤਾ ਹੈ ਸੇਵਾ ਤੇ ਸਿਮਰਨ ਕਰਨ ਦੇ ਲਈ। ਇਹ ਸਫਲਾ ਤਾਂ ਹੋਵੇਗਾ ਜੇ ਸੇਵਾ ਕਰੇਗਾ, ਸਿਮਰਨ ਕਰੇਗਾ, ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਕਰੇਗਾ। ਤੇ ਅੱਗੋਂ ਬਣਾ ਸਵਾਰ ਕੇ ਕਹਿੰਦਾ, ਜਾਓ ਜਾਓ, ਮੈਂ ਨਹੀਂ ਤੁਹਾਡੇ ਜੱਟਾਂ ਦੇ ਆਖੇ ਲੱਗਣਾ। ਅੱਗੋਂ ਇਦਾਂ ਜਵਾਬ ਦਿੱਤਾ ਉਹਨੇ ਬਾਬਾ ਬੁੱਢਾ ਸਾਹਿਬ ਜੀ ਨੂੰ, ਕਹਿੰਦਾ ਮੈਂ ਨਹੀਂ ਤੁਹਾਡੇ ਜੱਟਾਂ ਦੇ ਆਖੇ ਲੱਗਣਾ, ਜੋ ਸਤਿਗੁਰੂ ਜੀ ਆਖਣਗੇ ਉਹੀ ਮੈਂ ਸੇਵਾ ਕਰਾਂਗਾ। ਤੇ ਸਾਧ ਸੰਗਤ ਜੀ, ਜਿਹੜਾ ਕੱਚੇ ਸਿਦਕ ਵਾਲਾ ਤੇ ਇਦਾਂ ਭੇਖ ਬਣਾ ਕਰਕੇ ਝੂਠਾ ਲੋਕਾਂ ਨੂੰ ਗੁੰਮਰਾਹ ਕਰਦਾ ਹੋਵੇ ਨਾ, ਉਹ ਮਹਾਰਾਜ ਜੀ ਦੇ ਬਚਨਾਂ ਤੇ ਭਰੋਸਾ ਵੀ ਨਹੀਂ ਕਦੇ ਕਰ ਸਕਦਾ। ਤੇ ਜਦੋਂ ਸੰਗਤ ਨੇ ਜਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਨੂੰ ਬੇਨਤੀ ਕੀਤੀ ਹੈ, ਸੁਭਾਵਕ ਹੀ ਇੱਕ ਦਿਨ ਸਾਧ ਸੰਗਤ ਜੀ ਜਿੱਥੇ ਉਹ ਸਿੱਖ ਦਾ ਕਮਰਾ ਸੀ ਉਹਦੇ ਸਾਹਮਣੇ ਪੰਗਤ ਲੱਗ ਗਈ। ਤੇ ਸਤਿਗੁਰੂ ਜੀ ਪੰਗਤ ਵਿੱਚ ਬੈਠੇ ਹੋਏ ਨੇ ਸੰਗਤ ਦੇ ਨਾਲ ਪ੍ਰਸ਼ਾਦਾ ਛਕਣ ਦੇ ਵਾਸਤੇ। ਤੇ ਜਦੋਂ ਪਤਾ ਲੱਗ ਗਿਆ ਕਿ ਹੁਣ ਪ੍ਰਸ਼ਾਦਾ ਛਕਣ ਦੇ ਲਈ ਪੰਗਤ ਸਜ ਗਈ ਹੈ, ਅੱਖਾਂ ਮਲਦਾ ਹੋਇਆ ਉਸੇ ਕਮਰੇ ਤੋਂ ਬਾਹਰ ਨਿਕਲਿਆ। ਸੁੱਤਾ ਪਿਆ ਸੀ ਤੇ ਅੱਖਾਂ ਮਲਦਾ ਉਦਾਂ ਹੀ ਆ ਕੇ ਪੰਗਤ ਦੇ ਵਿੱਚ ਬੈਠ ਗਿਆ। ਮਹਾਰਾਜ ਸਾਹਿਬ ਜੀ ਨੂੰ ਸਾਹਮਣੇ ਦੇਖ ਕਰਕੇ ਨਮਸਕਾਰ ਕਰਨੀ ਪਈ। ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਜੀ ਨੇ ਪੁੱਛਿਆ ਕਿ ਭਾਈ ਤੂੰ ਕੌਣ ਹੈ, ਕਿੰਨਾ ਸਮਾਂ ਹੋ ਗਿਆ ਇੱਥੇ ਗੁਰੂ ਘਰ ਵਿੱਚ ਰਹਿੰਦਿਆਂ ਤੇ ਕੀ ਕਰਦਾ ਹੁੰਦਾ? ਕਹਿੰਦਾ ਜੀ ਮਹਾਰਾਜ ਮੈਨੂੰ 6 ਮਹੀਨੇ ਹੋ ਗਏ ਨੇ ਗੁਰੂ ਘਰ ਵਿੱਚ ਰਹਿੰਦਿਆਂ, ਮੈਂ ਕਰਦਾ ਤਾਂ ਕੁਝ ਨਹੀਂ, ਨਾ ਸੇਵਾ ਕਰਦਾ ਨਾ ਸਿਮਰਨ ਕਰਦਾ, ਹਾਂ ਲੰਗਰ ਪ੍ਰਸ਼ਾਦ ਛਕ ਕਰਕੇ ਤੇ ਫਿਰ ਕਮਰੇ ਵਿੱਚ ਜਾ ਕੇ ਸੌਂ ਜਾਂਦਾ। ਸਤਿਗੁਰੂ ਜੀ ਨੇ ਚੁੱਪਤਾ ਧਾਰਨ ਕੀਤੀ, ਫਿਰ ਵਚਨ ਕੀਤਾ, ਕਹਿਣ ਲੱਗੇ ਕਿ ਜੀਵਨ ਦੀ ਸਫਲਤਾ ਸੇਵਾ ਸਿਮਰਨ ਕਰਕੇ ਹੋ ਸਕਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੋ ਤੁਸੀਂ ਸੇਵਾ ਕਹੋਗੇ ਮਹਾਰਾਜ ਉਸੇ ਤਰ੍ਹਾਂ ਮੈਂ ਕਰਾਂਗਾ। ਧੰਨ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਤੇਰੀ ਉਮਰ ਕੇਵਲ 7-8 ਕੁ ਦਿਨਾਂ ਦੀ ਬਾਕੀ ਬਚੀ ਹੈ, ਇੰਨੇ ਸਮੇਂ ਵਿੱਚ ਤੇਰੇ ਉੱਤੇ ਅਸੀਂ ਸੇਵਾ ਕੀ ਕਰਵਾਈਏ। 6 ਮਹੀਨੇ ਤੋਂ ਇਸੇ ਤਰ੍ਹਾਂ ਹੀ ਲੰਗਰ ਪ੍ਰਸ਼ਾਦ ਛਕਦੇ ਹੀ ਲੰਘਾ ਦਿੱਤਾ, ਨਾ ਕਦੇ ਸੰਗਤ ਕੀਤੀ ਨਾ ਸੇਵਾ ਸਿਮਰਨ ਕੀਤਾ, ਤੇ ਇੰਨਾ ਸਮਾਂ ਇਸੇ ਤਰ੍ਹਾਂ ਬੀਤ ਗਿਆ। ਹੁਣ ਤੇਰੇ ਕੋ ਅਸੀਂ ਇਹ ਥੋੜੇ ਦਿਨਾਂ ਦੇ ਵਿੱਚ ਕਿਹੜੀ ਸੇਵਾ ਕਰਵਾਈਏ। ਫਿਰ ਮਨ ਬੜਾ ਡਰਿਆ ਹੋਇਆ ਤੇ ਹੱਥ ਜੋੜ ਕੇ ਬੇਨਤੀਆਂ ਕਰਦਾ ਬਾਰ-ਬਾਰ, ਹੇ ਗਰੀਬ ਨਵਾਜ ਸਤਿਗੁਰੂ ਜੀ, ਜੇ ਆਪ ਜੀ ਦੀ ਕਿਰਪਾ ਹੋਵੇ ਮਹਾਰਾਜ ਸਭ ਕੁਝ ਹੋ ਸਕਦਾ, ਕੋਈ ਨਾ ਕੋਈ ਸੇਵਾ ਕਰਵਾ ਲਓ, ਮੇਰਾ ਭਲਾ ਹੋ ਜਾਵੇਗਾ। ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਵਚਨ ਕੀਤਾ, ਕਹਿੰਦੇ ਜੰਗਲ ਵਿੱਚ ਜਾ ਕੇ ਚਿਖਾ ਬਣਾ ਕੇ ਵਿੱਚ ਸੜ ਜਾ, ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇਰੀ ਕਲਿਆਣ ਕਰ ਦੇਣਗੇ। ਦੇਖਣਾ ਤੇ ਸੀ ਨਾ ਕਿ ਸਿੱਧਕ ਕਿੰਨਾ ਕੁ ਦਾ ਪੱਕਾ ਹੈ, ਕਿੰਨਾ ਕੁ ਭਰੋਸਾ ਹੈ ਮਹਾਰਾਜ ਸਾਹਿਬ ਜੀ ਦੇ ਬਚਨਾਂ ਤੇ। 7 ਵਚਨ ਕਹਿ ਕੇ ਤੁਰਤਾ ਪਿਆ। ਸਾਧ ਸੰਗਤ ਜੀ ਚਿਖਾ ਵੀ ਬਣਾ ਲਈ, ਅੱਗ ਵੀ ਬਾਲ ਲਈ। ਉਹ ਚਿਖਾ ਜਦੋਂ ਪ੍ਰਚੰਡ ਕੀਤੀ ਹੈ ਤੇ ਉਹਦੇ ਦਿਵਾਲੇ ਦਿਵਾਲੇ ਗੇੜੀਆਂ ਲਾਈ ਜਾਂਦਾ, ਬਾਰ-ਬਾਰ ਉਹਦੀਆਂ ਪ੍ਰਕਰਮਾਂ ਕਰੀ ਜਾਂਦਾ। ਹੁਣ ਜਿਉਂਦਿਆਂ ਸੜਨ ਨੂੰ ਕਿਹਦਾ ਚਿੱਤ ਕਰਦਾ? ਭਰੋਸਾ ਨਹੀਂ ਸੀ ਮਹਾਰਾਜ ਸਾਹਿਬ ਜੀ ਦੇ ਬਚਨਾਂ ਤੇ। ਉਧਰੋਂ ਸਾਧ ਸੰਗਤ ਜੀ ਮੌਰ ਦਾ ਦਿਨ ਜਿਹੜੇ ਸਨ ਉਹ ਵੀ ਨੇੜੇ ਆ ਰਹੇ ਨੇ। ਇੰਨੇ ਸਮੇਂ ਨੂੰ ਇੱਕ ਚੋਰ ਜਿਹੜਾ ਸੀ ਨਾ ਚੋਰੀ ਕਰਕੇ ਆ ਰਿਹਾ, ਉਹਨੇ ਬਹੁਤ ਸਾਰੇ ਧਨ, ਬਹੁਤ ਪਦਾਰਥ, ਗਹਿਣੇ ਆਦਿ ਕੋ ਪੰਡ ਬੱਧੀ ਹੋਈ ਸਿਰ ਤੇ ਚੱਕੀ ਹੋਈ ਸੀ, ਉਹਦੇ ਮਗਰ ਪੁਲਿਸ ਲੱਗੀ ਹੋਈ ਸੀ। ਤੇ ਪ੍ਰਕਰਮਾ ਕਰਦੇ ਹੋਈਆਂ ਅੱਗ ਦੀਆਂ ਚਿਖਾ ਦੀਆਂ ਦੇਖ ਕੇ ਕਹਿਣ ਲੱਗਾ ਕਿ ਮੈਨੂੰ ਤੇਰਾ ਸਰੂਪ ਸਿੱਖਾਂ ਵਾਲਾ ਲੱਗਦਾ, ਤੂੰ ਸਿੱਖ ਹੈ? ਕਹਿੰਦਾ ਹਾਂ ਮੈਂ ਸਿੱਖ ਹਾਂ, ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਸਿੱਖ ਹਾਂ। ਤੇ ਫਿਰ ਕਹਿੰਦਾ ਇੱਥੇ ਪ੍ਰਕਰਮਾ ਕਿਉਂ ਕਰਦਾ ਪਿਆ ਚਿਖਾ ਦੀਆਂ? ਇਹ ਜੰਗਲ ਵਿੱਚ ਇਹਦਾ ਆਉਣ ਦਾ ਕਾਰਨ ਕੀ ਹੈ ਤੇਰਾ? ਤੇ ਝੂਠ ਹੀ ਬਣਾ ਕਰਕੇ ਕਹਿੰਦਾ ਚੰਗਾ ਭਲਾ ਮੈਂ ਲੰਗਰ ਪ੍ਰਸ਼ਾਦ ਛਕਦਾ ਸੀ, ਦੇਸੀ ਘਿਓ ਦੀ ਖੀਰ ਖਾਂਦਾ ਸਾਂ, ਬੜਾ ਸੁਖੀ ਸੀ, ਪਰ ਸਿੱਖਾਂ ਨੇ ਈਰਖਾ ਕਰਕੇ ਮੈਨੂੰ ਗੁਰੂ ਘਰ ਦੇ ਵਿੱਚੋਂ ਕਢਵਾ ਦਿੱਤਾ। ਹਾਲਾਂਕਿ ਸਿੱਖਾਂ ਨੇ ਕੁਝ ਵੀ ਨਹੀਂ ਸੀਗਾ ਕਿਹਾ, ਮਹਾਰਾਜ ਸਾਹਿਬ ਜੀ ਨੇ ਆਪ ਹੀ ਇਹਨੂੰ ਬਚਨ ਕੀਤਾ ਸੀ। ਤੇ ਕਹਿੰਦਾ ਕਿ ਮਹਾਰਾਜ ਸਾਹਿਬ ਜੀ ਨੇ ਹੁਣ ਮੈਨੂੰ ਬਚਨ ਕੀਤਾ, ਮੇਰੀ ਕੇਵਲ ਥੋੜੀ ਉਮਰ ਬਾਕੀ ਬਚੀ ਹੈ, ਕੁਝ ਦਿਨਾਂ ਦੀ। ਤੇ ਸਤਿਗੁਰੂ ਜੀ ਕਹਿੰਦੇ ਹਨ ਅਰਦਾਸ ਕਰਕੇ ਚਿਖਾ ਵਿੱਚ ਸੜ ਜਾ, ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਤੇਰੀ ਕਲਿਆਣ ਕਰ ਦੇਣਗੇ। ਪਰ ਮੇਰੀ ਤੋਂ ਸੜਿਆ ਨਹੀਂ ਜਾਂਦਾ, ਕਿੱਦਾਂ ਮੈਂ ਜਿਉਂਦਾ ਚਿਖਾ ਵਿੱਚ ਸੜ ਜਾਵਾਂ? ਤੇ ਸਾਧ ਸੰਗਤ ਜੀ ਉਹ ਚੋਰ ਦੇ ਭਾਗ ਜਾਗੇ। ਉਹ ਕਹਿੰਦਾ ਕਿ ਜਿਹੜਾ ਮਹਾਰਾਜ ਸਾਹਿਬ ਜੀ ਦੇ ਬਚਨ ਤੈਨੂੰ ਕੀਤਾ, ਅਰਦਾਸ ਕਰਕੇ ਬਚਨ ਮੈਨੂੰ ਦੇ ਦੇ, ਤੇ ਤੂੰ ਜੇ ਸੰਸਾਰ ਦੇ ਸੁੱਖ ਲੈਣੇ ਚਾਹੁੰਦਾ ਤੇ ਆ ਪੰਡ ਮੇਰੇ ਤੋਂ ਧਨ ਦੀ, ਪਦਾਰਥਾਂ ਦੀ, ਗਹਿਣੇ ਦੀ ਤੂੰ ਚੁੱਕ ਕੇ ਲੈ ਜਾ।
ਜਿਹੜਾ ਮਹਾਰਾਜ ਜੀ ਨੇ ਬਚਨ ਕੀਤਾ ਉਹ ਅਰਦਾਸ ਮੈਨੂੰ ਕਰਕੇ ਦੇ ਦੇ, ਮੈਂ ਸਵੀਕਾਰ ਕਰ ਲੈਂਦਾ ਹਾਂ। ਮੈਂ ਚਿਖਾ ਵੀ ਸੜ ਜਾਵਾਂਗਾ, ਸਤਿਗੁਰੂ ਜੀ ਮੇਰੀ ਕਲਿਆਣ ਕਰ ਦੇਣਗੇ। ਉਹ ਕਹਿੰਦਾ ਠੀਕ ਹੈ। ਉਹ ਸਾਰਾ ਧਨ ਗਹਿਣਿਆਂ ਵਾਲੀ ਪੰਡ ਉਹਨੇ ਸਿਰ ਤੇ ਚੱਕ ਲਈ, ਜਿਹੜਾ ਭੇਖਧਾਰੀ ਸਿੱਖ ਬਣਿਆ ਸੀ। ਤੇ ਜਿਹੜਾ ਚੋਰ ਸੀ ਸਾਧ ਸੰਗਤ ਜੀ, ਉਹਨੇ ਅਰਦਾਸ ਕੀਤੀ, ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਤੇ ਜਿਉਂਦਾ ਚਿਖਾ ਵਿੱਚ ਸੜ ਗਿਆ ਸੀਗਾ। ਤੇ ਤਵਾਰੀਖ ਵਿੱਚ ਬਚਨ ਲਿਖੇ ਹੋਏ ਹੈ ਕਿ ਆਕਾਸ਼ ਦੇ ਵਿੱਚੋਂ ਬਿਬਾਨ ਆਇਆ, ਬੜੇ ਸਤਿਕਾਰ ਦੇ ਨਾਲ ਉਹਨੂੰ ਵਿੱਚ ਬਿਠਾ ਕਰਕੇ ਲੈ ਕੇ ਗਏ ਹਨ ਉਹਦੀ ਰੂਹ ਆਤਮਾ ਨੂੰ। ਉਹਨੂੰ ਮੁਕਤ ਕਰ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਨੇ ਬਚਨ ਸਤ ਕਰਕੇ ਮੰਨੇ ਆ। ਤੇ ਉਧਰੋਂ ਪੁਲਿਸ ਮਗਰ ਲੱਗੀ ਹੋਈ ਸੀ, ਉਹਨਾਂ ਨੇ ਇਹਨੂੰ ਚੋਰ ਜਾਣ ਕਰਕੇ ਪਕੜ ਲਿਆ। ਸਾਰਾ ਧਨ ਖਜ਼ਾਨਾ ਵੀ ਸਾਰਾ ਕੁਝ ਜ਼ਬਤ ਕਰ ਲਿਆ। ਤੇ ਕੋਤਵਾਲ ਨੇ ਸਾਧ ਸੰਗਤ ਜੀ 8ਵੇਂ ਦਿਨ ਫਾਹਾ ਦੇ ਕਰਕੇ ਇਹਨੂੰ ਮਾਰ ਦਿੱਤਾ। ਮਰਿਆ ਵੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਦਾ ਬਚਨ ਨਹੀਂ ਪਾਲ ਸਕਿਆ। ਗੁਰੂ ਚਰਨਾਂ ਦੀ ਸੇਵਾ ਨਾ ਕਰਨੇ ਕਰਕੇ ਇਦਾਂ ਦੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਾਲਤ ਹੁੰਦੀ ਹੈ। ਜੀਵਨ ਜਿਹੜਾ ਹੈ ਉਹ ਕਦੇ ਸਾਧ ਸੰਗਤ ਜੀ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋ ਸਕਦਾ, ਜਿਹੜਾ ਜੀਵ ਗੁਰੂ ਚਰਨਾਂ ਦੀ ਸੇਵਾ ਨਹੀਂ ਕਰਦਾ। ਬਿਨ ਸਤਿਗੁਰ ਸੇਵੇ ਜੀਏ ਕੇ ਬੰਧਨਾ, ਉਹ ਜੰਮਣ ਮਰਨ ਦੇ ਬੰਧਨਾਂ ਵਿੱਚ ਹਰ ਸਮੇਂ ਵੱਜਾ ਰਹਿੰਦਾ ਹੈ। ਬਾਰ-ਬਾਰ ਮਾਤਾ ਦੇ ਗਰਭ ਦੇ ਵਿੱਚ ਪੁੱਠਾ ਲਟਕਦਾ ਹੈ, ਸੰਸਾਰ ਦੇ ਅੰਦਰ ਜਨਮ ਧਾਰਨ ਕਰਦਾ ਹੈ, ਫਿਰ ਮੌਤ ਦਾ ਮਾਰਿਆ ਹੋਇਆ ਮਰ ਜਾਂਦਾ ਹੈ। ਇਦਾਂ ਦੀ ਮਹਾਰਾਜ ਕਹਿੰਦੇ ਜੀਵਨ ਦੇ ਵਿੱਚ ਹਾਲਤ ਬਣੀ ਰਹਿੰਦੀ ਹੈ। ਭਾਵੇਂ ਜਿਤਨੇ ਮਰਜੀ ਹਜ਼ੂਰ ਕਹਿੰਦੇ ਕਰਮ ਕਾਂਡ ਬਹੁਤੇ ਨਾਨਾ ਪ੍ਰਕਾਰ ਦੇ ਸਾਧਨਾ ਦੇ ਕਰਮ ਕਰ ਕਰਕੇ ਵੀ ਭਾਵੇਂ ਦੇਖ ਲਵੇ, ਪਰ ਸਤਿਗੁਰੂ ਜੀ ਦੀ ਸੇਵਾ ਕੀਤੀ ਤੋਂ ਬਿਨਾਂ ਕਦੇ ਜੰਮਣ ਮਰਨ ਦੇ ਬੰਧਨਾਂ ਤੋਂ ਆਜ਼ਾਦ ਨਹੀਂ ਹੋਇਆ ਜਾ ਸਕਦਾ। ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਬਿਨਾਂ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕੀਤਿਆਂ ਪਰਮਾਤਮਾ ਦੇ ਸਰੂਪ ਰੂਪੇ ਘਰ ਦੇ ਵਿੱਚ ਥਾਂ ਵੀ ਕਦੇ ਨਹੀਂ ਪ੍ਰਾਪਤ ਹੋ ਸਕਦੀ। ਮਹਾਰਾਜ ਸਾਹਿਬ ਜੀ ਦੀ ਸੇਵਾ ਕੀਤੇ ਤੋਂ ਬਿਨਾਂ ਹੋਰ ਭਾਵੇਂ ਜਿੰਨੀ ਮਰਜ਼ੀ ਭੱਜ ਦੌੜ ਕਰ ਕਰਕੇ ਦੇਖ ਲਵੇ, ਤੇ ਸਾਧ ਸੰਗਤ ਜੀ ਗੁਰੂ ਚਰਨਾਂ ਦੀ ਸੇਵਾ ਤੋਂ ਬਿਨਾਂ ਠੌਰ ਨਾ ਪਾਵਹੀ, ਮਨ ਵੀ ਕਦੇ ਠਾਹਰ ਨਹੀਂ ਪ੍ਰਾਪਤ ਕਰਦਾ, ਭਾਵ ਇਕਾਗਰ ਨਹੀਂ ਕਦੇ ਵੀ ਹੁੰਦਾ, ਜਦੋਂ ਤੱਕ ਸਤਿਗੁਰੂ ਜੀ ਦਾ ਬਚਨ ਮੰਨਣ ਰੂਪ ਸੇਵਾ ਨਹੀਂ ਕਮਾਉਂਦਾ, ਜਦੋਂ ਤੱਕ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ। ਤੇ ਸੇਵਾ ਉਹ ਸਭ ਤੋਂ ਉੱਤਮ ਸੇਵਾ ਹੈ ਜਿਹੜੀ ਆਗਿਆ ਵਿੱਚ ਰਹਿ ਕੇ ਕਰਨੀ ਹੈ। ਜੋ ਗੁਰੂ ਬਚਨ ਦਾ, ਗੁਰੂ ਕੇ ਬਚਨਾਂ ਨੂੰ ਸਤ ਕਰਕੇ ਮੰਨਣਾ ਹੈ, ਇਹ ਸਭ ਤੋਂ ਮਹਾਨ ਤੇ ਵੱਡੀ ਸੇਵਾ ਹੈ। ਆਗਿਆ ਸਾਹਿਬ ਸਮ ਨਹੀਂ ਸੇਵਾ, ਇਹਦੇ ਸਮਾਨ ਕਹਿੰਦੇ ਕੋਈ ਦੂਜੀ ਸੇਵਾ ਨਹੀਂ ਪਹੁੰਚ ਸਕਦੀ। ਜਿਹੜਾ ਆਪਣੇ ਮਾਲਕ ਦਾ ਇਸ਼ਟ ਦੇਵ ਦਾ ਬਚਨ ਸਤ ਕਰਕੇ ਮੰਨ ਕੇ ਸੇਵਾ ਕਰਨੀ ਹੈ। ਤੇ ਸਾਧ ਸੰਗਤ ਜੀ ਅਸੀਂ ਕਿੰਨਾ ਕੁ ਬਚਨ ਮੰਨਦੇ ਹਾਂ ਗਰੀਬ ਨਵਾਜ ਸਤਿਗੁਰੂ ਜੀ ਦਾ, ਇਹ ਸਾਨੂੰ ਪਤਾ ਹੈ। ਅਸੀਂ ਤਾਂ ਹਰ ਸਮੇਂ ਮਨਮੱਤਾਂ ਹੀ ਕਰਦੇ ਰਹਿੰਦੇ ਹਾਂ, ਜਾਂ ਅਨਮੱਤਾਂ ਜਾਂ ਖੋਟੀ ਮੱਤ ਨੂੰ ਧਾਰਨ ਕਰਕੇ ਹੀ ਆਪਣਾ ਜੀਵਨ ਬਤੀਤ ਕਰਦੇ ਰਹਿੰਦੇ ਹਾਂ। ਪਰ ਹਜ਼ੂਰ ਕਹਿੰਦੇ ਜਿਨ੍ਹਾਂ ਨੇ ਬਚਨ ਮੰਨਣ ਰੂਪ ਸੇਵਾ ਕੀਤੀ ਹੈ, ਉਹਨਾਂ ਨੂੰ ਅਸਲ ਦੇ ਵਿੱਚ ਟਿਕਾਓ ਪ੍ਰਾਪਤ ਹੋਇਆ। ਨਹੀਂ ਤਾਂ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖ ਰਹੇ ਨੇ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ। ਠਵਰ ਕਹਿੰਦੇ ਨੇ ਟਿਕਾਓ ਨੂੰ, ਕਦੇ ਟਿਕਾ ਵੀ ਨਹੀਂ ਮਨ ਕਰਕੇ ਪ੍ਰਾਪਤ ਹੁੰਦਾ। ਮਨ ਹਰ ਸਮੇਂ ਭਟਕਦਾ ਰਹਿੰਦਾ ਹੈ, ਸਤਿਗੁਰੂ ਜੀ ਦੇ ਭਰੋਸਾ ਵੀ ਨਹੀਂ ਵੱਜਦਾ, ਜਦੋਂ ਤੱਕ ਸੇਵਾ ਕਰ ਕਰਕੇ ਮਨ ਦੀ ਮੈਲ ਨਹੀਂ ਲਾਹ ਲੈਣਾ ਕਰਦਾ। ਸਾਧ ਸੰਗਤ ਜੀ ਰਸਨਾ ਦੇ ਨਾਲ ਸਿਮਰਨ ਕਰਨਾ ਤੇ ਹੱਥੀਂ ਸੇਵਾ ਕਰਨੀ, ਇਹਦੇ ਨਾਲ ਬੜੀ ਛੇਤੀ ਜੀਵਨ ਦੀ ਸਫਲਤਾ ਬਣਦੀ ਹੈ। ਜਿਵੇਂ ਸੇਵਾ ਕਰਦਾ ਹੈ ਨਾ, ਤਾਂ ਹੀ ਕਾਰ ਸੇਵਾ ਵਾਲੇ ਮਹਾਂਪੁਰ ਕਹਿੰਦੇ ਨੇ ਸੇਵਾ ਕਰਦੇ ਆ ਨਾਲ ਨਾਲ ਸਿਮਰਨ ਕਰਨਾ ਚਾਹੀਦਾ। ਜਿੱਥੇ ਵੀ ਕਿਤੇ ਦੇਖੋਗੇ ਨਾ, ਜੇ ਲੰਗਰ ਬਣਦਾ ਹੈ ਨਾ, ਉੱਥੇ ਵੀ ਬੀਬੀਆਂ ਮਾਈਆਂ ਜਿਹੜੀ ਸੰਗਤ ਸੇਵਾ ਕਰ ਰਹੀ ਹੁੰਦੀ, ਨਾਲ ਨਾਲ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜਾਪ ਕਰ ਰਹੇ ਹੁੰਦੇ ਆ। ਤੇ ਜੇ ਹੋਰ ਵੀ ਕਿਤੇ ਕੋਈ ਸੇਵਾ ਹੋ ਰਹੀ ਹੁੰਦੀ ਹੈ, ਨਾਲ ਨਾਲ ਗੁਰਸਿੱਖ ਗੁਰਮੁਖ ਪਿਆਰੇ ਸੇਵਾਦਾਰ ਗੁਰੂ ਘਰ ਦੇ ਚਾਕਰ, ਉਹ ਵੀ ਬੜੇ ਪਿਆਰ ਦੇ ਨਾਲ ਸਿਮਰਨ ਕਰਦੇ ਹਨ। ਤਾਂ ਹੀ ਸਾਧ ਸੰਗਤ ਜੀ ਬੰਦਗੀ ਕਰਨ ਵਾਲੇ ਬ੍ਰਹਮ ਵੇਤੇ ਪ੍ਰੇਰਿਤ ਕਰਦੇ ਆ। ਕਿਉਂਕਿ ਜੇ ਸੇਵਾ ਦੇ ਨਾਲ ਦੁਨਿਆਵੀ ਗੱਲਾਂ ਬਾਤਾਂ ਕਰੀ ਜਾਵੇ ਜਾਂ ਕਿਸੇ ਦੀ ਨਿੰਦਿਆ ਚੁਗਲੀ ਕਰੀ ਜਾਵੇ, ਉਹ ਤਾਂ ਕੀਤੇ ਕਤਰੇ ਤੇ ਪਾਣੀ ਫੇਰਨ ਦੀ ਤਰ੍ਹਾਂ ਹੀ ਹੈ ਨਾ। ਸਭ ਕੁਝ ਤਿਆਰੀ ਕਰਕੇ ਵੀ, ਜਾਂ ਜਿਵੇਂ ਕਹਿ ਲਈਏ ਕਿ ਸਾਰੀ ਤਿਆਰੀ ਕੀਤੀ ਹੋਵੇ, ਭੁੱਖ ਬਹੁਤ ਲੱਗੀ ਹੋਵੇ ਮਨੁੱਖ ਨੂੰ,
ਪ੍ਰਸ਼ਾਦਾ ਵੀ ਜਿਵੇਂ ਸਾਰੀ ਤਿਆਰੀ ਕਰਕੇ ਪਰੋਸ ਕਰਕੇ ਰੱਖ ਲਿਆ ਜਾਵੇ, ਪਰ ਉਹ ਛਕਿਆ ਨਾ ਜਾਵੇ। ਇਦਾਂ ਦੀ ਸਾਧ ਸੰਗਤ ਦੀ ਹਾਲਤ ਬਣਦੀ ਹੈ। ਸੇਵਾ ਕਰਨੀ ਬੜੀ ਮਹਾਨ ਹੈ, ਬੜੀ ਵੱਡੀ ਦਾਤ ਹੈ, ਅਮੋਲਕ ਦਾਤ ਹੈ, ਜੋ ਗੁਰੂ ਚਰਨਾਂ ਦੀ ਜਾਂ ਗੁਰੂ ਕੀ ਸੰਗਤ ਦੀ ਸੇਵਾ ਕਰਨੀ ਹੈ। ਪਰ ਨਾਲ ਨਾਲ ਸਿਮਰਨ ਵੀ ਕਰਨਾ। ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਆਖ ਰਹੇ ਹੈ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ। ਪਰਮਾਤਮਾ ਦੇ ਸਰੂਪ ਰੂਪੀ ਘਰ ਦੇ ਵਿੱਚ ਵੀ ਕਦੇ ਟਿਕਾਉ ਨਹੀਂ ਮਿਲ ਸਕਦਾ ਜਦੋਂ ਤੱਕ ਗੁਰੂ ਚਰਨਾਂ ਦੀ ਸੇਵਾ ਨਹੀਂ ਕਰਦਾ। ਮਰ ਜੰਮਹਿ ਆਵਹਿ ਜਾਹੇ। ਉਹ ਜੀਵ ਮਰ ਕੇ ਜਨਮਦਾ ਹੈ ਤੇ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਬਾਰ-ਬਾਰ, ਜੋ ਗੁਰੂ ਚਰਨਾਂ ਦੀ ਸੇਵਾ ਨਹੀਂ ਕਰਦਾ। ਸਾਧ ਸੰਗਤ ਜੀ, ਜੋ ਕਿੰਨਾ ਅਪਵਿੱਤਰ ਜੀਵਨ ਹੋਵੇਗਾ ਜਿਹੜਾ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਰਹਿ ਕੇ ਵੀ ਕਦਾ ਹੱਥੀਂ ਸੇਵਾ ਨਹੀਂ ਕਰਦਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਹਜੂਰ ਨੂੰ ਪਿਆਸ ਲੱਗੀ ਤੇ ਮਹਾਰਾਜ ਜੀ ਨੇ ਆਵਾਜ਼ ਦਿੱਤੀ ਹੈ ਕਿ ਸਾਨੂੰ ਜਲ ਛਕਾਓ। ਸਿੰਘ ਨੇੜੇ ਨਹੀਂ ਸੀਗਾ ਕੋਈ। ਇੱਕ ਸਾਧ ਸੰਗਤ ਜੀ ਸ਼ਾਹੂਕਾਰਾਂ ਦਾ ਪੁੱਤਰ, ਜਿਹਦਾ ਇਤਿਹਾਸਕਾਰਾਂ ਨੇ ਸੁਨਿਆਰਿਆਂ ਦਾ ਪੁੱਤਰ ਵੀ ਕਿਹਾ। ਘਰ ਦੇ ਵਿੱਚ ਬਹੁਤ ਸੁੱਖ ਸਹੂਲਤਾਂ ਨੇ, ਕਦੇ ਉਹਨੇ ਕੋਈ ਸੇਵਾ ਕੋਈ ਸਿਮਰਨ ਨਹੀਂ ਕੀਤਾ। ਉਹ ਜਲ ਦਾ ਕਟੋਰਾ ਭਰ ਕੇ ਲੈ ਕੇ ਆਇਆ। ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜਲ ਛਕ ਲਓ। ਜਲ ਹੱਥਾਂ ਵਿੱਚ ਫੜ ਕੇ ਮਹਾਰਾਜ ਸਾਹਿਬ ਜੀ ਨੇ ਕਟੋਰਾ ਸਾਰਾ ਧਰਤੀ ਤੇ ਜਲ ਡੋਲ ਦਿੱਤਾ। ਫਿਰ ਉਹ ਬੜਾ ਹੈਰਾਨ ਹੋ ਕਰਕੇ ਕਹਿੰਦਾ, ਮਹਾਰਾਜ ਤੁਸੀਂ ਜਲ ਮੰਗਿਆ ਸੀ, ਮਹਾਰਾਜ ਆਪ ਜੀ ਨੂੰ ਛਕਣ ਵਾਸਤੇ ਫੜਾਇਆ, ਹੱਥਾਂ ਵਿੱਚ ਫੜ ਕੇ ਫਿਰ ਤੁਸੀਂ ਧਰਤੀ ਤੇ ਪਾਣੀ ਸਾਰਾ ਡੋਲ ਦਿੱਤਾ, ਕਾਰਨ ਕੀ ਹੈ? ਮਹਾਰਾਜ ਕਹਿੰਦੇ ਇਹ ਜਿਹੜਾ ਜਲ ਸੀ ਨਾ, ਇਹ ਅਪਵਿੱਤਰ ਹੋ ਗਿਆ ਸੀ। ਮਹਾਰਾਜ ਉਹ ਕਿਵੇਂ? ਹੱਥ ਸੁੱਚੇ ਕਰਕੇ ਕਟੋਰਾ ਸੁੱਚਾ ਲੈ ਕੇ ਮਹਾਰਾਜ ਭਾਂਡੇ ਵਿੱਚ ਜਲ ਲੈ ਕੇ ਆਇਆ, ਇਹ ਜਲ ਅਪਵਿੱਤਰ ਕਿਵੇਂ ਹੋ ਗਿਆ? ਮਹਾਰਾਜ ਕਹਿੰਦੇ ਮੁਰਦੇ ਦੇ ਨਾਲ ਛੋਹਣੇ ਕਰਕੇ ਜਲ ਜਿਹੜਾ ਸੀ ਅਪਵਿੱਤਰ ਹੋ ਗਿਆ। ਉਹ ਜਿਉਂਦਾ ਹੋਇਆ ਵੀ ਸਾਧ ਸੰਗਤ ਜੀ ਮੁਰਦਿਆਂ ਦੇ ਸਮਾਨ ਜਿਹੜਾ ਸੇਵਾ ਨਹੀਂ ਕਰਦਾ, ਨਾ ਸਿਮਰਨ ਕਰਦਾ, ਨਾ ਮਹਾਰਾਜ ਜੀ ਦੀ ਸਤ ਸੰਗਤ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਕਹਿੰਦਾ ਮਹਾਰਾਜ ਮੈਂ ਕੁਝ ਸਮਝਿਆ ਨਹੀਂ। ਹਜੂਰ ਕਹਿੰਦੇ ਕੀ ਕਰਦਾ ਹੁੰਨਾ? ਕਹਿੰਦਾ ਮਹਾਰਾਜ ਘਰ ਵਿੱਚ ਸਾਰੇ ਸੁੱਖ ਆਪ ਜੀ ਦੇ ਬਖਸ਼ੇ ਹਨ, ਕੁਝ ਨਹੀਂ, ਸਾਰੇ ਨੌਕਰ ਚਾਕਰ ਕੰਮ ਕਾਰਜ ਕਰਦੇ ਐ, ਤੇ ਨਾ ਕਦੇ ਮੈਂ ਕਦੇ ਸੰਗਤ ਕੀਤੀ ਹੈ, ਨਾ ਕਦੇ ਸਿਮਰਨ ਕੀਤਾ, ਨਾ ਸੇਵਾ, ਕੁਝ ਨਹੀਂ ਕਰਦਾ, ਵਿਹਲਾ ਰਹਿੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਹੱਥੀਂ ਸੇਵਾ ਨਹੀਂ ਕਰਦਾ ਮੁਰਦਿਆਂ ਦੇ ਸਮਾਨ ਹੀ ਹੁੰਦਾ, ਉਹਦਾ ਅਪਵਿੱਤਰ ਮੰਨਿਆ ਜਾਂਦਾ, ਤਨ ਵੀ ਉਹਦਾ ਕਦੇ ਪਵਿੱਤਰ ਨਹੀਂ ਹੋ ਸਕਦਾ। ਤੇਰੇ ਅਪਵਿੱਤਰ ਹੱਥ ਲੱਗਣੇ ਕਰਕੇ ਮਹਾਰਾਜ ਕਹਿੰਦੇ ਜਲ ਵੀ ਅਪਵਿੱਤਰ ਹੋ ਗਿਆ। ਇਸ ਕਰਕੇ ਜਲ ਛਕਣ ਯੋਗ ਨਾ ਜਾਣ ਕਰਕੇ ਅਸਾਂ ਨੇ ਧਰਤੀ ਤੇ ਡੋਲ ਦਿੱਤਾ। ਫਿਰ ਜਿਹੜਾ ਹਿਰਦਾ ਸੀ ਕੰਬਣ ਲੱਗ ਪਿਆ, ਹੱਥ ਜੋੜ ਕੇ ਬੇਨਤੀ ਕਰਦਾ ਹੈ, ਮਹਾਰਾਜ ਮੇਰੇ ਜੀਵਨ ਦੀ ਇਹ ਤਨ ਦੀ ਇਹਨਾਂ ਹੱਥਾਂ ਦੀ ਪਵਿੱਤਰਤਾ ਹੋ ਸਕਦੀ ਹੈ? ਮਹਾਰਾਜ ਕਿਵੇਂ ਇਹਨਾਂ ਨੂੰ ਪਵਿੱਤਰ ਕਰਾਂ? ਆਪ ਕਿਰਪਾ ਕਰੋ, ਦੱਸੋ ਮਹਾਰਾਜ। ਤੇ ਹਜੂਰ ਕਹਿੰਦੇ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰ, ਸਿਮਰਨ ਕਰ। ਜਿੱਥੇ ਤਨ ਦੀ ਪਵਿੱਤਰਤਾ ਇਹਨਾਂ ਹੱਥਾਂ ਨੇ ਪਵਿੱਤਰ ਹੋਣਾ, ਉੱਥੇ ਤੇਰਾ ਮਨ ਵੀ ਪਵਿੱਤਰ ਹੋ ਜਾਵੇਗਾ। ਸਤ ਬਚਨ ਕਹਿ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਲਗਭਗ 6 ਮਹੀਨੇ ਲਗਾਤਾਰ ਗੁਰੂ ਚਰਨਾਂ ਦੀ ਸੇਵਾ ਕਰਦਾ ਰਿਹਾ। ਸਾਧ ਸੰਗਤ ਜੀ, ਤਾਂ ਕਿਤੇ ਜਾ ਕਰਕੇ ਗਰੀਬ ਨਵਾਜ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕੀਤਾ, ਫਿਰ ਸੋਝੀ ਪ੍ਰਾਪਤ ਹੋ ਗਈ ਹੈ। ਨਹੀਂ ਤਾਂ ਸਾਧ ਸੰਗਤ ਜੀ ਜਿਹੜਾ ਜੀਵਨ ਹੈ ਨਾ, ਅਜਾਈਂ ਬੀਤਦਾ ਜਾਂਦਾ ਹੈ ਜਦੋਂ ਤੱਕ ਸੋਝੀ ਨਹੀਂ ਪ੍ਰਾਪਤ ਹੁੰਦੀ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਬਿਨ ਸਤਿਗੁਰ ਸੇਵੇ ਠਵਰ ਨਾ ਪਾਵਹੀ, ਮਰ ਜੰਮਹਿ ਆਵਹਿ ਜਾਹੇ। ਜੀਵ ਬਾਰ-ਬਾਰ ਜਨਮਦਾ ਮਰਦਾ ਰਹਿੰਦਾ ਹੈ, ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ, ਜੋ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ, ਗੁਰੂ ਕਾ ਬਚਨ ਸਤ ਕਰਕੇ ਨਹੀਂ ਮੰਨਦਾ। ਜਿਵੇਂ ਮੂਲ ਚੰਦ ਖੱਤਰੀ ਮਹਾਰਾਜ ਜੀ ਦਾ ਬਚਨ ਨਹੀਂ ਸੀ ਨਾ ਮੰਨ ਸਕਿਆ, ਮਰ ਜੰਮਹਿ ਆਵਹਿ ਜਾਹੇ, ਕਿੱਦਾਂ ਦੀ ਹਾਲਤ ਬਣੀ ਹੈ। ਕਿੰਨੇ ਜਨਮ ਬਾਰ-ਬਾਰ ਧਾਰਨ ਕਰਨੇ ਪਏ, ਫੇਰ ਮਰ ਕੇ ਫੇਰ ਸੰਸਾਰ ਦੇ ਆਵਾਗਮਨ ਦੇ ਚੱਕਰ ਦੇ ਵਿੱਚ ਪੈਣਾ ਪਿਆ। ਜਿਹੜਾ ਬਚਨ ਮੰਨਣਾ ਨਾ, ਸਭ ਤੋਂ ਵੱਡੀ ਸੇਵਾ ਇਹ ਹੈ ਜੋ ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਣਾ ਹੈ। ਤੋ ਇਸ ਪ੍ਰਕਾਰ ਸਤਿਗੁਰੂ ਜੀ ਦਾ ਬਚਨ ਨਾ ਮੰਨਣੇ ਕਰਕੇ ਵੀ ਕਈ ਵਾਰ ਇਹ ਜੀਵ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ।
ਮਹਾਰਾਜ ਕਹਿੰਦੇ ਸੇਵਾ ਤੋਂ ਬਿਨਾਂ ਇਦਾਂ ਦੀ ਜੀਵ ਦੀ ਹਾਲਤ ਬਣ ਜਾਂਦੀ ਹੈ। ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਗੁਰੂ ਚਰਨਾਂ ਦੀ ਸੇਵਾ ਕੀਤੀ ਤੋਂ ਬਿਨਾਂ ਮਨੁੱਖ ਆਪਣੇ ਰਸਨਾ ਤੋਂ ਬਚਨ ਹਰ ਸਮੇਂ ਫਿੱਕੇ ਬੋਲਦਾ ਰਹਿੰਦਾ। ਕਦੇ ਉਹਦੇ ਬਚਨਾਂ ਵਿੱਚ ਵੀ ਮਿਠਾਸ ਨਹੀਂ ਆਉਂਦੀ। ਜਦੋਂ ਕਿਸੇ ਨੂੰ ਕੋਈ ਗੱਲ ਕਰਦਾ ਹੈ, ਕੋਈ ਨਾ ਕੋਈ ਬਚਨ ਕਰਦਾ ਹੈ, ਉਹ ਸਾਧ ਸੰਗਤ ਜੀ ਫਿੱਕਾ ਹੀ ਬਚਨ ਕਰਦਾ ਹੈ, ਜਿਹਦੇ ਕਰਕੇ ਆਪਣਾ ਉਹਦਾ ਮਨ ਵੀ ਫਿੱਕਾ ਹੁੰਦਾ ਹੈ, ਦੂਜਿਆਂ ਦਾ ਮਨ ਵੀ ਫਿੱਕਾ ਕਰ ਦਿੰਦਾ ਹੈ, ਆਪ ਵੀ ਦੁਖੀ ਹੁੰਦਾ, ਹੋਰਾਂ ਦੇ ਹਿਰਦਿਆਂ ਨੂੰ ਵੀ ਦੁਖਾ ਦਿੰਦਾ ਹੈ। ਇਦਾਂ ਦੇ ਬਚਨ ਕਰਦਾ ਰਹਿੰਦਾ ਹੈ ਜਦੋਂ ਤੱਕ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ। ਜੇ ਸੇਵਾ ਕਰੇ, ਹਿਰਦੇ ਅੰਦਰ ਪਿਆਰ ਪੈਦਾ ਹੋਵੇ, ਸਾਧ ਸੰਗਤ ਜੀ ਪਿਆਰ ਕਰਕੇ ਜੀਵ ਨੂੰ ਸੋਝੀ ਮਿਲਦੀ ਹੈ। ਨਹੀਂ ਤਾਂ ਸੇਵਾ ਤੋਂ ਬਿਨਾਂ ਮਨ ਜਿਹੜਾ ਹੰਕਾਰੀ ਹੋ ਕਰਕੇ ਰਹਿੰਦਾ ਹੈ ਤੇ ਹਰ ਇੱਕ ਤੋਂ ਆਪਣੇ ਆਪ ਨੂੰ ਵੱਡਾ ਜਾਣਦਾ ਕਿ ਆਪਣਾ ਵੱਡਪਣ ਹਰ ਸਮੇਂ ਜਣਾਉਂਦਾ ਰਹਿੰਦਾ ਕਿ ਮੈਨੂੰ ਸਭ ਕੁਝ ਪਤਾ ਹੈ, ਮੈਂ ਸਭ ਕੁਝ ਜਾਣਦਾ, ਮੈਨੂੰ ਇਹ ਵੀ ਪਤਾ। ਆਪਣੀਆਂ ਚਤਰਾਈਆਂ ਬਾਰ-ਬਾਰ ਜੀਵ ਸਾੜਦਾ ਰਹਿੰਦਾ ਜਦੋਂ ਤੱਕ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ। ਤੇ ਜੇ ਸੇਵਾ ਕਰੇ ਫਿਰ ਹਿਰਦੇ ਅੰਦਰ ਗਰੀਬੀ ਆਉਂਦੀ, ਨਿਮਰਤਾ ਆ ਜਾਂਦੀ ਹੈ ਜਿਵੇਂ ਜਿਵੇਂ ਸੇਵਾ ਕਰਦਾ ਹੈ। ਤੇ ਨਿਮਰਤਾ ਕਰਕੇ ਹੀ ਸਾਧ ਸੰਗਤ ਜੀ ਸਭ ਕੁਝ ਪ੍ਰਾਪਤ ਹੁੰਦਾ ਹੈ। ਗੁਰੂ ਘਰ ਦੇ ਵਿੱਚ ਨਿਮਰਤਾ ਵਾਲਿਆਂ ਨੂੰ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਧਾਨਤਾ ਬਖਸ਼ਿਸ਼ ਕਰਦੇ ਹੈ। ਜਿਨ੍ਹਾਂ ਨੇ ਨਿਮਰਤਾ ਸਹਿਤ ਹੋ ਕੇ ਸੇਵਾ ਕੀਤੀ ਹੈ ਤੇ ਇਹਨਾਂ ਨੂੰ ਸਤਿਗੁਰਾਂ ਨੇ ਜੀਵਨ ਦੇ ਅੰਦਰ ਮਾਣ ਬਖਸ਼ਿਸ਼ ਕੀਤਾ ਹੈ। ਤੋ ਇਸ ਕਰਕੇ ਹਜੂਰ ਬਖਸ਼ਿਸ਼ ਕਰ ਰਹੇ ਹੈ, ਬਿਨ ਸਤਿਗੁਰ ਸੇਵੇ ਫਿੱਕਾ ਬੋਲਣਾ। ਗੁਰੂ ਚਰਨਾਂ ਦੀ ਸੇਵਾ ਕੀਤੀ ਤੋਂ ਬਿਨਾਂ ਉਵੇਂ ਡੀਂਗਾ ਮਾਰਦੇ ਰਹਿੰਦੇ। ਕਈ ਵਾਰ ਕਈ ਸੇਵਾਦਾਰਾਂ ਨੂੰ ਵੀ ਦੇਖਿਆ ਜਾਂਦਾ ਕਿ ਹੱਥੀਂ ਸੇਵਾ ਨਹੀਂ ਕਰਨੀ, ਪਰ ਉਵੇਂ ਆਖਣਾ ਕਿ ਨਹੀਂ ਅਸੀਂ ਸਭ ਤੋਂ ਵੱਡੇ ਸੇਵਾਦਾਰ ਆਪਾਂ ਹੀ ਹਾਂ, ਸਾਡੇ ਵਰਗਾ ਕੌਣ ਹੈ ਜਿਹੜਾ ਸੇਵਾ ਕਰਨ ਵਾਲਾ। ਅਸੀਂ ਤਾਂ ਗੁਰੂ ਘਰ ਦੇ ਵਿੱਚ ਰਹਿੰਦੇ ਹਾਂ, ਪਰ ਨਹੀਂ। ਸਾਧ ਸੰਗਤ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਵੀ ਮੰਨਣਾ ਪੈਂਦਾ ਹੈ। ਇਸ ਲਈ ਹਜੂਰ ਕਹਿੰਦੇ ਐਸੇ ਜਿਹੜੇ ਸੇਵਾ ਤੋਂ ਹੀਣੇ ਜੀਵ ਹਨ, ਉਹਨਾਂ ਦੀ ਰਸਨਾ ਦੇ ਵਿੱਚ ਵੀ ਕੋਈ ਰਸ ਨਹੀਂ ਕਦੇ ਆਉਂਦਾ, ਕਦੇ ਪ੍ਰੇਮ ਦਾ ਬਚਨ ਨਹੀਂ ਕਰਦੇ, ਹਰ ਸਮੇਂ ਫਿੱਕੇ ਬੋਲ ਬੋਲਦੇ ਰਹਿੰਦੇ ਹਨ। ਨਾਮ ਨਾ ਵਸੈ ਮਨ ਆਏ। ਜਿਸ ਕਰਕੇ ਉਹਨਾਂ ਦੇ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵੀ ਕਦੇ ਆ ਕੇ ਵਸਦਾ ਨਹੀਂ। ਹੋਰ ਸੰਸਾਰ ਦੀਆਂ ਗੱਲਾਂ ਬਾਤਾਂ ਤਾਂ ਹਰ ਸਮੇਂ ਉਹਨਾਂ ਨੂੰ ਯਾਦ ਰਹਿੰਦੀਆਂ ਨੇ, ਜਾਂ ਕਿਸੇ ਦੀ ਨਿੰਦਿਆ ਕਰਨੀ, ਕਿਸੇ ਦੀ ਚੁਗਲੀ ਕਰਨੀ, ਈਰਖਾ ਵਸ ਹੋ ਕਰਕੇ, ਝੂਠ ਬੋਲ ਕਰਕੇ ਕਿਸੇ ਦੇ ਕਾਰਜ ਦੇ ਵਿੱਚ ਵਿਘਨ ਪਾਉਣਾ, ਇਹ ਤਾਂ ਸਭ ਕੁਝ ਉਹਨਾਂ ਨੂੰ ਯਾਦ ਹੁੰਦਾ ਹੈ। ਇੱਕ ਯਾਦ ਨਹੀਂ ਹੁੰਦਾ ਤਾਂ ਪਰਮੇਸ਼ਰ ਦਾ ਨਾਮ ਨਹੀਂ ਹੁੰਦਾ, ਪਰਮਾਤਮਾ ਦਾ ਨਾਮ ਨਹੀਂ ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਸਕਦਾ। ਨਾਨਕ ਬਿਨ ਸਤਿਗੁਰ ਸੇਵੇ ਜੰਪੁਰ ਬੱਦੇ ਮਾਰੀ ਹੈ। ਸਤਿਗੁਰੂ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਿੱਖ ਬੇਨਤੀ ਕਰਦੇ, ਮਹਾਰਾਜ ਹੋਰ ਕਿੱਦਾਂ ਦੀ ਹਾਲਤ ਬਣਦੀ ਹੈ ਸੇਵਾ ਤੋਂ ਹੀਣੇ ਜੀਵਾਂ ਦੀ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਨਾਨਕ ਬਿਨ ਸਤਿਗੁਰ ਸੇਵੇ ਜੰਮਪੁਰ ਬੱਧੇ ਮਾਰੀ ਹੈ। ਧਰਮ ਰਾਜੇ ਦੀ ਪੁਰੀ ਵਿੱਚ ਜੰਮ ਬੰਨ ਕਰਕੇ ਮਹਾਰਾਜ ਕਹਿੰਦੇ ਉਹਨਾਂ ਨੂੰ ਮਾਰਦੇ ਆ, ਸਜ਼ਾਵਾਂ ਦਿੰਦੇ ਆ ਜੋ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਨਹੀਂ ਕਰਦਾ, ਗੁਰੂ ਕੀ ਸੰਗਤ ਦੀ ਸੇਵਾ ਨਹੀਂ ਕਰਦਾ, ਮਹਾਰਾਜ ਸਾਹਿਬ ਜੀ ਦੇ ਬਚਨ ਸਤ ਕਰਕੇ ਮੰਨਣ ਦੀ ਸੇਵਾ ਨਹੀਂ ਕਰਦਾ। ਜਮਾਪੁਰੀ ਵਿੱਚ ਮਹਾਰਾਜ ਕਹਿੰਦੇ ਉਹਨਾਂ ਨੂੰ ਬੜੀ ਮਾਰ ਪੈਂਦੀ ਹੈ, ਬੰਨ ਕਰਕੇ ਉਹਨਾਂ ਨੂੰ ਜੰਮ ਮਾਰਦੇ ਹਨ। ਮੋਹਿ ਕਾਲੈ ਉੱਠ ਜਾਹੇ। ਤੇ ਸੰਸਾਰ ਦੇ ਵਿੱਚ ਵੀ ਕਿਹੜਾ ਕੋਈ ਉਹਨਾਂ ਨੂੰ ਮਾਣ ਮਿਲਦਾ ਹੈ, ਕੋਈ ਸਤਿਕਾਰ ਮਿਲਦਾ ਨਾ। ਮਹਾਰਾਜ ਕਹਿੰਦੇ ਮੋਹ ਕਾਲੈ, ਸੰਸਾਰ ਤੋਂ ਵੀ ਸਾਧ ਸੰਗਤ ਜੀ ਮੂੰਹ ਕਾਲਾ ਕਰਾ ਕਰਕੇ ਹੀ ਜਾਣਾ ਕਰਦੇ ਹੈ। ਮੋਹ ਕਾਲੈ ਉੱਠ ਜਾਹੇ, ਜਾਂ ਜਿਹੜੇ ਕਾਲੇ ਮੂੰਹ ਵਾਲੇ ਜਾਮੇ ਆ ਨਾ, ਉਹਨਾਂ ਦੇ ਨਾਲ ਉੱਠ ਕਰਕੇ ਪੰਜ ਭੌਤਿਕ ਸਰੀਰ ਨੂੰ ਤਿਆਗ ਕੇ ਉੱਠ ਕੇ ਚਲੇ ਜਾਂਦੇ ਆ। ਮੋਹ ਕਾਲੈ ਉੱਠ ਜਾਹੇ। ਤੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਫਿਟਕਾਰਾਂ ਰੂਪੀ ਸਵਾਹ ਦੇ ਨਾਲ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਹੈ। ਪਰਮਾਤਮਾ ਦੇ ਘਰ ਦੇ ਵਿੱਚ ਵੀ ਉਹਨਾਂ ਨੂੰ ਢੋਈ ਨਹੀਂ ਮਿਲਦੀ। ਕਹਿ ਲਈਏ ਕਿ ਲੋਕ ਪਰਲੋਕ ਆਪਣੇ ਦੋਵੇਂ ਗਵਾ ਲੈਂਦੇ ਹਨ। ਨਾ ਐਸ ਲੋਕ ਦੇ ਵਿੱਚ ਉਹਨਾਂ ਨੂੰ ਸੋਭਾ ਮਿਲਦੀ ਹੈ, ਨਾ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਵਡਿਆਈ, ਨਾ ਕੋਈ ਮਾਣ, ਕੋਈ ਸਤਿਕਾਰ, ਕੁਝ ਨਹੀਂ ਉਹਨਾਂ ਮਹਾਰਾਜ ਕਹਿੰਦੇ ਸੰਸਾਰ ਦੇ ਸਾਖਤ ਜੀਵਾਂ ਨੂੰ ਮਿਲਦਾ, ਜਿਹੜੇ ਗੁਰੂ ਕਾ ਵਚਨ ਨਹੀਂ ਸਤ ਕਰਕੇ ਮੰਨਦੇ।
ਤੋ ਇਸ ਪ੍ਰਕਾਰ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ ਇਦਾਂ ਦੀ ਸਿੱਖੋ, ਉਹਨਾਂ ਦੀ ਹਾਲਤ ਬਣਦੀ ਹੈ ਮੋਹ ਕਾਲੈ ਉੱਠ ਜਾਹੇ, ਸੰਸਾਰ ਤੋਂ ਵੀ ਹਜ਼ੂਰ ਕਹਿੰਦੇ ਲਾਹਣਤਾ ਰੂਪੀ ਸਵਾਹ ਪਵਾ ਕਰਕੇ ਹੀ ਜਾਂਦੇ ਹਨ। ਮਹੱਲਾ ਤੀਜਾ। ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਉਚਾਰਨ ਕਰ ਰਹੇ ਹੈ ਕਿ ਇੱਕ ਉਹ ਗੁਰਸਿੱਖ ਪਿਆਰ ਵਾਲੇ ਸਿੱਖ ਹਨ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਦੀ ਸੇਵਾ ਕਰਦੇ ਆ ਚਾਕਰੀ ਚਾਅ ਦੇ ਨਾਲ, ਗੁਰੂ ਚਰਨਾਂ ਦੇ ਸੇਵਕ ਬਣ ਕੇ, ਮਹਾਰਾਜ ਸਾਹਿਬ ਜੀ ਦੇ ਚਾਕਰ ਬਣ ਕੇ ਬੜੇ ਚਾਅ ਦੇ ਨਾਲ ਸੇਵਾ ਕਰਦੇ ਹਨ। ਚਾਕਰ ਲੱਗੈ ਚਾਕਰੀ ਜੇ ਚੱਲੈ ਸਤਿਗੁਰ ਭਾਏ। ਤਾਂ ਹੀ ਮਹਾਰਾਜ ਕਹਿੰਦੇ ਅਸਲ ਚਾਕਰੀ ਕਰ ਸਕਦਾ ਹੈ ਜੇ ਸਤਿਗੁਰੂ ਜੀ ਦੇ ਭਾਣੇ ਵਿੱਚ ਰਹਿੰਦਾ ਹੈ, ਜੇ ਗੁਰੂ ਬਚਨਾਂ ਨੂੰ ਸਤ ਕਰਕੇ ਮੰਨਦਾ ਹੈ। ਜੇ ਚਾਕਰ ਬਣ ਕੇ ਆਪਣੇ ਮਾਲਕ ਦੀ ਬਰਾਬਰਤਾ ਕਰਨੀ ਚਾਹੇ, ਉਹ ਸਾਧ ਸੰਗਤ ਜੀ ਕੁਝ ਖੱਟ ਨਹੀਂ ਸਕਦਾ, ਕੁਝ ਪ੍ਰਾਪਤੀ ਨਹੀਂ ਕਰ ਸਕਦਾ, ਆਪਣੇ ਮਾਲਕ ਦੀ ਖੁਸ਼ੀ ਵੀ ਨਹੀਂ ਲੈ ਸਕਦਾ। ਤੋ ਇਸੇ ਪ੍ਰਕਾਰ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਸਤਿਗੁਰ ਕੀ ਸੇਵਾ ਕਰਹਿ ਚਾਕਰੀ। ਚਾਅ ਦੇ ਨਾਲ, ਇੱਕ ਉਹ ਗੁਰਸਿੱਖ ਪਿਆਰ ਵਾਲੇ ਹਨ ਜਿਹੜੇ ਚਾਅ ਦੇ ਨਾਲ ਸੇਵਾ ਕਰਦੇ ਹੈ। ਇੱਕ ਉਹ ਵੀ ਇਦਾਂ ਦੇ ਸਿੱਖ ਵੀ ਹੈ ਨਾ ਜੋ ਬੱਧਾ ਚੱਟੀ ਭਰਦੇ ਹਨ। ਕੇਵਲ ਸਾਧ ਸੰਗਤ ਜੀ ਉਹ ਜਿਹੜੇ ਕੋਈ ਜ਼ਿੰਮੇਵਾਰ ਹੁੰਦੇ ਆ ਨਾ, ਜਥੇਦਾਰ ਕਹਿ ਲਈ ਗੁਰੂ ਘਰ ਦੇ, ਜਿਨ੍ਹਾਂ ਨੂੰ ਮਹਾਰਾਜ ਜੀ ਨੇ ਸੇਵਾ ਬਖਸ਼ੀ ਹੈ, ਕਿਉਂਕਿ ਗੁਰੂ ਘਰਾਂ ਦੇ ਵਿੱਚ ਕੋਈ ਸੇਵਾਦਾਰ ਹੁੰਦੇ ਹੈ, ਜਥੇਦਾਰ ਹੁੰਦੇ ਹੈ। ਉਹ ਸੇਵਾਦਾਰ ਜਿਹੜੇ ਹਨ ਉਹ ਸਾਰੇ ਜਥੇਦਾਰਾਂ ਦੀ ਕਮਾਂਡ ਹੇਠ ਹੁੰਦੇ ਹੈ। ਜਾਂ ਤਾਂ ਜਥੇਦਾਰ ਦੇ ਡਰ ਕਰਕੇ ਸੇਵਾ ਕਰਦੇ, ਕੇਵਲ ਬੱਧਾ ਚੱਟੀ ਭਰਦੇ ਹਨ। ਪਰ ਇੱਕ ਉਹ ਸਿੱਖ ਹਨ ਜਿਹੜੇ ਭਾਵਨਾ ਦੇ ਨਾਲ, ਚਾਅ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਹੈ। ਉਹਨਾਂ ਨੂੰ ਮਹਾਰਾਜ ਜੀ ਦੇ ਚਰਨਾਂ ਦਾ ਪਿਆਰ ਹੁੰਦਾ ਹੈ, ਗੁਰੂ ਦਾ ਡਰ ਮੰਨਦੇ ਆਪਣੇ ਹਿਰਦੇ ਅੰਦਰ ਕਿ ਸੇਵਾ ਕਿਸੇ ਬੰਦੇ ਦੀ ਨਹੀਂ ਹੈ, ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸੇਵਾ ਹੈ। ਗੁਰੂ ਕੀ ਸੰਗਤ ਬੜੀ ਮਹਾਨ ਸੇਵਾ ਹੈ ਗੁਰੂ ਕੀ ਸੰਗਤ ਦੀ। ਪਰਮਾਤਮਾ ਆਪ ਸਤ ਸੰਗਤ ਦੇ ਵਿੱਚ ਨਿਵਾਸ ਕਰਦਾ ਹੈ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਇਹ ਪਰਮੇਸ਼ਰ ਦੀ ਸੇਵਾ ਹੈ। ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਚਾਅ ਦੇ ਨਾਲ ਗੁਰੂ ਚਰਨਾਂ ਦੀ ਚਾਕਰੀ ਕਰਦੇ ਹਨ। ਹਰ ਨਾਮੇ ਲੱਗੇ ਪਿਆਰ। ਤੇ ਉਹਨਾਂ ਗੁਰਸਿੱਖਾਂ ਦਾ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਜਿਵੇਂ ਜਿਵੇਂ ਸੇਵਾ ਕਰਦੇ ਹਨ, ਜਿਵੇਂ ਸਾਧ ਸੰਗਤ ਜੀ ਬਰਤਨ ਨੂੰ ਜਿੰਨਾ ਜ਼ਿਆਦਾ ਕੋਈ ਸਾਫ਼ ਕਰੀ ਜਾਵੇ ਉਨਾ ਜ਼ਿਆਦਾ ਲਿਸ਼ਕਦਾ ਹੈ। ਝੂਠੇ ਬਰਤਨ ਨੂੰ ਧੋ ਕੇ ਬਾਰ-ਬਾਰ ਉਹਨੂੰ ਜਿੰਨਾ ਜ਼ਿਆਦਾ ਮਾਂਜਾਂਗੇ ਨਾ ਉਨਾ ਜ਼ਿਆਦਾ ਲਿਸ਼ਕਦਾ ਹੈ, ਜ਼ਿਆਦਾ ਸਾਫ਼ ਹੁੰਦਾ ਹੈ। ਇਸੇ ਤਰ੍ਹਾਂ ਹਿਰਦਾ ਰੂਪੀ ਭਾਂਡਾ ਪਾਪ ਕਰਮਾਂ ਦੇ ਅਪਵਿੱਤਰਤਾ ਨਾਲ, ਸਾਧ ਸੰਗਤ ਜੀ ਝੂਠ ਦੇ ਨਾਲ, ਵਿਕਾਰਾਂ ਰੂਪੀ ਝੂਠ ਦੇ ਨਾਲ ਇਹ ਅਪਵਿੱਤਰ ਹੋਇਆ, ਝੂਠਾ ਹੋਇਆ। ਤੇ ਪਾਪ ਕਰਮਾਂ ਦੀ ਜਿਹੜੀ ਕਾਲਖੇ ਨੂੰ ਲੱਗੀ ਹੋਈ ਹੈ, ਜਿੰਨਾ ਕੋਈ ਜ਼ਿਆਦਾ ਇਸ ਹਿਰਦੇ ਰੂਪ ਭਾਂਡੇ ਨੂੰ ਮਾਂਜਦਾ ਹੈ ਸਾਧ ਸੰਗਤ ਜੀ, ਉਹਨਾਂ ਜ਼ਿਆਦਾ ਇਹਦੇ ਵਿੱਚ ਨਿਰਮਲਤਾ ਹੀ ਆਉਂਦੀ ਹੈ, ਉਹਨਾਂ ਜ਼ਿਆਦਾ ਸ਼ੁੱਧ ਹੁੰਦਾ ਹੈ, ਪਵਿੱਤਰ ਹੁੰਦਾ ਹੈ। ਉਹਨਾਂ ਜ਼ਿਆਦਾ ਇਸ ਹਿਰਦੇ ਰੂਪ ਭਾਂਡੇ ਦੇ ਵਿੱਚੋਂ ਲਿਸ਼ਕ ਪੈਦਾ ਹੁੰਦੀ ਹੈ। ਇਹ ਲਿਸ਼ਕਾਂ ਮਾਰਦਾ ਜਦੋਂ ਚੰਗੀ ਤਰ੍ਹਾਂ ਭਾਂਡਾ ਸਾਫ਼ ਹੋ ਜਾਂਦਾ ਹੈ। ਤੇ ਸਾਧ ਸੰਗਤ ਜੀ ਜਦੋਂ ਭਾਂਡਾ ਸਾਫ਼ ਹੋ ਜਾਵੇ ਨਾ, ਉਹਦੇ ਵਿੱਚ ਫਿਰ ਸ਼ੀਸ਼ੇ ਦੀ ਤਰ੍ਹਾਂ ਆਪਣਾ ਸਰੂਪ ਨਜ਼ਰ ਆਉਣ ਲੱਗ ਪੈਂਦਾ ਹੈ। ਇਸੇ ਤਰ੍ਹਾਂ ਹਿਰਦੇ ਰੂਪ ਭਾਂਡੇ ਦੀ ਹਾਲਤ ਹੈ। ਉਨੀ ਦੇਰ ਤੱਕ ਆਪਣਾ ਸਰੂਪ ਦਿਸਦਾ ਨਹੀਂ ਹੈ, ਸਵੈ ਸਰੂਪ ਦੀ ਪਹਿਚਾਣ ਨਹੀਂ ਹੁੰਦੀ, ਜਿੰਨੀ ਦੇਰ ਤੱਕ ਹਿਰਦਾ ਰੂਪੀ ਭਾਂਡਾ ਪਾਪ ਕਰਮਾਂ ਦੀ ਕਾਲਖ ਦੇ ਨਾਲ ਕਾਲਾ ਹੋਇਆ ਪਿਆ, ਵਿਕਾਰਾਂ ਦੀ ਗੰਦਗੀ ਦੇ ਨਾਲ ਹਰ ਸਮੇਂ ਅਪਵਿੱਤਰ ਹੈ, ਗੰਦਾ ਹੋਇਆ, ਮੈਲਾ ਕੁਚੈਲਾ ਹੋਇਆ। ਤੇ ਮਹਾਰਾਜ ਕਹਿੰਦੇ ਜਿਵੇਂ ਜਿਵੇਂ ਇਹਨੂੰ ਸਾਫ਼ ਕਰਦਾ ਹੈ ਤਿਵੇਂ ਤਿਵੇਂ ਸਾਧ ਸੰਗਤ ਜੀ ਪਹਿਚਾਣ ਹੋਈ ਜਾਂਦੀ। ਜਦੋਂ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਹੈ ਤੇ ਫਿਰ ਚੰਗੀ ਤਰ੍ਹਾਂ ਆਪਣੇ ਸਰੂਪ ਦੀ ਵੀ ਪਹਿਚਾਣ ਹੋ ਜਾਂਦੀ ਹੈ। ਫਿਰ ਪਤਾ ਲੱਗਦਾ ਕਿ ਅਸਲ ਮੇਰਾ ਕਿੱਦਾਂ ਦਾ ਚਿਹਰਾ ਹੈ, ਅੰਦਰ ਦਾ ਮੇਰਾ ਕਿੱਦਾਂ ਦਾ ਸਰੂਪ ਹੈ। ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਹਰ ਨਾਮੇ ਲੱਗੈ ਪਿਆਰ। ਫਿਰ ਪਰਮੇਸ਼ਰ ਦੇ ਨਾਮ ਦੇ ਨਾਲ ਪਿਆਰ ਲੱਗ ਜਾਂਦਾ ਹੈ। ਫਿਰ ਪਤਾ ਚੱਲ ਜਾਂਦਾ ਕਿ ਮੇਰੀ ਆਤਮਾ ਦੀ ਖੁਰਾਕ ਪਰਮੇਸ਼ਰ ਦਾ ਨਾਮ ਹੈ। ਫਿਰ ਸਮਝ ਪੈ ਜਾਂਦੀ ਹੈ ਜਿੱਥੇ ਤਨ ਨੂੰ ਬਲਵਾਨ ਰੱਖਣ ਦੇ ਵਾਸਤੇ, ਚਲਾਉਣ ਦੇ ਵਾਸਤੇ ਖੁਰਾਕ ਖਾਂਦਾ ਹਾਂ, ਉੱਥੇ ਆਪਣੀ ਆਤਮਾ ਨੂੰ ਬਲਵਾਨ ਰੱਖਣ ਦੇ ਲਈ ਪਰਮੇਸ਼ਰ ਦਾ ਸਿਮਰਨ, ਇਹ ਖੁਰਾਕ ਮੈਨੂੰ ਦੇਣੀ ਪਵੇਗੀ। ਤਾਂ ਹੀ ਮੇਰਾ ਮਨ ਬਲੀ ਹੋ ਕਰਕੇ ਰਹੇਗਾ, ਤਾਂ ਹੀ ਮੇਰੀ ਆਤਮਾ ਬਲਵਾਨ ਹੋ ਕਰਕੇ ਰਹਿਣਾ ਕਰੇਗੀ। ਫਿਰ ਸਾਧ ਸੰਗਤ ਜੀਵ ਨੂੰ ਸਮਝ ਆ ਜਾਂਦੀ ਹੈ
ਤਾਂ ਹੀ ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਨਾਨਕ ਜਨਮ ਸਵਾਰਨ ਆਪਣਾ। ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਐਸੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ ਆਪਣਾ ਜਨਮ ਤਾਂ ਸਵਾਰਦੇ ਹੀ ਹੈ, ਆਪਣੇ ਜੀਵਨ ਦੀ ਸਫਲਤਾ ਤਾਂ ਬਣਾਉਣਾ ਹੀ ਕਰਦੇ ਹਨ, ਸੇਵਾ ਕਰ ਕਰਕੇ, ਸਿਮਰਨ ਕਰ ਕਰਕੇ। ਕੁਲ ਕਾ ਕਰਨ ਉਧਾਰ। ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਹਨ। ਜੋ ਗੁਰਸਿੱਖ ਮਾਈ ਭਾਈ ਗੁਰਸਿੱਖ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕਰਦੇ ਨੇ, ਰਸਨਾ ਤੋਂ ਪਿਆਰ ਦੇ ਨਾਲ ਸਿਮਰਨ ਕਰਦੇ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਪਿਆਰੀ ਸਤ ਸੰਗਤ ਨੂੰ ਰੱਬ ਰੂਪ ਜਾਣ ਕਰਕੇ ਸੇਵਾ ਕਰਦੇ ਹਨ। ਮਹਾਰਾਜ ਕਹਿੰਦੇ ਉਹ ਆਪ ਤਾਂ ਭਵ ਸਾਗਰ ਤੋਂ ਤਰਦੇ, ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਹਨ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ। ਤੇ ਸੇਵਾ ਸਾਧ ਸੰਗਤ ਜੀ ਤਿੰਨ ਤਰ੍ਹਾਂ ਕਰਕੇ ਹੁੰਦੀ ਹੈ, ਤਨ ਕਰਕੇ, ਮਨ ਕਰਕੇ, ਧਨ ਕਰਕੇ। ਜਿਨ੍ਹਾਂ ਨੇ ਤਨ ਕਰਕੇ ਹੱਥੀ ਭਾਵਨਾ ਦੇ ਨਾਲ ਸੇਵਾ ਕੀਤੀ, ਉਹਨਾਂ ਦੀਆਂ ਵੀ ਕੁਲਾਂ ਦਾ ਉਧਾਰ ਹੋ ਗਿਆ। ਜਿਨ੍ਹਾਂ ਨੇ ਧਨ ਕਰਕੇ ਭਾਵਨਾ ਦੇ ਨਾਲ ਗੁਰੂ ਚਰਨਾਂ ਦੀ ਸੇਵਾ ਕੀਤੀ ਹੈ, ਗੁਰੂ ਕੀ ਸਤ ਸੰਗਤ ਦੇ ਲਈ ਸੇਵਾ ਕੀਤੀ, ਮਹਾਰਾਜ ਜੀ ਨੇ ਉਹਨਾਂ ਦੀਆਂ ਵੀ ਕੁਲਾਂ ਤਾਰ ਦਿੱਤੀਆਂ ਨੇ। ਤੇ ਜਿਨ੍ਹਾਂ ਨੇ ਮਨ ਕਰਕੇ ਪ੍ਰੇਮ ਦੇ ਨਾਲ ਸੇਵਾ ਕੀਤੀ ਹੈ, ਮਨ ਕਰਕੇ ਸੇਵਾ ਕੀ ਹੈ, ਗਰੀਬ ਨਵਾਜ ਸਤਿਗੁਰੂ ਜੀ ਦੇ ਬਚਨਾਂ ਨੂੰ ਸਤ ਕਰਕੇ ਮੰਨਣਾ, ਜਾਂ ਮਨ ਕਰਕੇ ਹਿਰਦੇ ਕਰਕੇ ਸਿਮਰਨ ਕਰਨਾ, ਇਹ ਵੀ ਬੜੀ ਵੱਡੀ ਸੇਵਾ ਹੈ। ਪਿਆਰ ਦੇ ਨਾਲ ਮਨ ਜਿਤ ਹੋ ਕਰਕੇ ਗੁਰਬਾਣੀ ਪੜ੍ਹਨੀ ਵੀ ਇੱਕ ਬੜੀ ਵੱਡੀ ਸੇਵਾ ਹੈ, ਮਹਾਨ ਸੇਵਾ ਹੈ। ਪਿਆਰ ਦੇ ਨਾਲ ਸੁੱਧ ਤੇ ਭਾਵਨਾ ਦੇ ਨਾਲ ਗੁਰੂ ਕੀ ਬਾਣੀ ਦਾ ਜਾਪ ਕਰਨਾ। ਜਿਵੇਂ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਦਾ ਪਾਠ ਸੁਣਾਇਆ ਨਾ, ਸੁੱਧ ਕਰਕੇ ਪ੍ਰੇਮ ਦੇ ਨਾਲ ਲਗਾ ਮਾਤਰਾਵਾਂ ਸਹਿਤ ਹੋ ਕੇ। ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪੀਰ ਮੀਰੀ ਪੀਰੀ ਦੇ ਮਾਲਕ ਦਾਤਾ ਸਤਿਗੁਰੂ ਜੀ ਨੂੰ ਸ੍ਰੀ ਹਰਗੋਬਿੰਦਪੁਰ ਸਾਹਿਬ ਜਦੋਂ ਜੰਗ ਫਤਿਹ ਕੀਤੀ, ਦੂਸਰੀ ਜੰਗ, ਫਿਰ ਉਸ ਸਮੇਂ ਮਹਾਰਾਜ ਜੀ ਨੇ ਵਚਨ ਕੀਤਾ ਸੀਗਾ, ਕੋਈ ਸਿੱਖ ਐਸਾ ਸਿੱਖ ਉੱਠੇ ਜਿਹੜਾ ਕੰਠੋਂ ਸੁੱਧ ਮਾਤਰਾਵਾਂ ਲਗਾ ਮਾਤਰਾਵਾਂ ਸਹਿਤ ਇਕਾਗਰਜਿਤ ਹੋ ਕਰਕੇ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਸੁਣਾਵੇ, ਤਤਕਾਲ ਉਸੇ ਸਮੇਂ ਉਹਦੀ ਮਨ ਦੀ ਮੁਰਾਦ ਪੂਰੀ ਹੋਵੇਗੀ, ਜੋ ਵੀ ਮੰਗੇਗਾ। ਤੇ ਭਾਈ ਗੋਪਾਲਾ ਜੀ ਨੇ ਇੱਕ ਜਪਜੀ ਸਾਹਿਬ ਦਾ ਪਾਠ ਸੁਣਾਇਆ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਤਾਂ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕਰ ਦੇਣ ਲੱਗੇ ਸਨ, ਪਰ ਮਨ ਦੇ ਵਿੱਚ ਫੁਰਨਾ ਬਣਿਆ, ਮਹਾਰਾਜ 1.25 ਲੱਖ ਦਾ ਘੋੜਾ, 1.25 ਲੱਖ ਦੀ ਸੋਨੇ ਦੀ ਕੋਠੀ ਜੋ ਕਾਠੀ ਪਾਈ ਹੋਈ ਹੈ, ਮਹਾਰਾਜ ਕਿਤੇ ਘੋੜਾ ਦੇ ਦੇਣ ਮੈਨੂੰ। ਗਰੀਬ ਨਵਾਜ ਸਤਿਗੁਰੂ ਜੀ ਨੇ ਉਹ ਘੋੜਾ 1.25 ਲੱਖ ਦਾ ਤੇ 1.25 ਲੱਖ ਦੀ ਕੋਠੀ ਉਹ ਕਾਠੀ ਦੇ ਦਿੱਤੀ ਹੈ, ਤੇ ਨਾਲ ਬਹੁਤ ਸਾਰੀਆਂ ਮੋਹਰਾਂ ਵੀ ਮਹਾਰਾਜ ਜੀ ਨੇ ਦਿੱਤੀਆਂ। ਤੇ ਸਤਿਗੁਰੂ ਜੀ ਨੇ ਹੋਰ ਵੀ ਬਚਨ ਕੀਤੇ, ਕਹਿਣ ਲੱਗੇ ਤੇਰੀਆਂ ਕੁਲਾਂ ਦਾ ਵੀ ਉਧਾਰ ਕੀਤਾ ਹੈ। ਹੇ ਭਾਈ ਗੋਪਾਲਾ, ਤੂੰ ਫੇਰ ਵੀ ਸਿੱਖਾ, ਤੂੰ ਧਨ ਹੈ, ਧਨ ਤੇਰੀ ਕਮਾਈ ਹੈ। ਤੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ, ਮਨ ਦੀ ਇਕਾਗਰਤਾ ਸਹਿਤ ਭਾਵਨਾ ਪਿਆਰ ਦੇ ਨਾਲ ਗੁਰਬਾਣੀ ਪੜ੍ਹ ਕੇ ਸੁਣਾਈ ਹੈ। ਸਿੱਖਾ ਤੂੰ ਫੇਰ ਵੀ ਧਨ ਹੈ, ਤੇਰੀਆਂ ਕੁਲਾਂ ਦਾ ਵੀ ਉਧਾਰ ਕੀਤਾ। ਇਹ ਸਾਧ ਸੰਗਤ ਜੀ ਮਨ ਦੀ ਸੇਵਾ ਹੈ, ਮਨ ਦੀ ਇਕਾਗਰਤਾ ਬਣਾ ਕੇ ਗੁਰਬਾਣੀ ਪੜ੍ਹਨੀ। ਸੋ ਮਹਾਰਾਜ ਸਤਿਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਕਹਿੰਦੇ, ਨਾਨਕ ਜਨਮ ਸਵਾਰਨ ਆਪਣਾ ਕੋਲਾ ਕਾ ਕਰਨ ਉਧਾਰ। ਉਹ ਆਪਣੀਆਂ ਕੁਲਾਂ ਦਾ ਵੀ ਉਧਾਰ ਕਰ ਲੈਂਦੇ ਨੇ, ਉਹ ਆਪਣੀਆਂ ਕੁਲਾਂ ਨੂੰ ਵੀ ਤਾਰ ਲੈਂਦੇ ਨੇ। ਹੋਰ ਟੇਢੀਆਂ ਜੂਨਾਂ ਵਿੱਚ ਵੀ ਪਏ ਹੁਣ ਵੱਡੇ ਵਡੇਰੇ, ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ। ਉਹ ਪਿਤਰਾਂ ਨੂੰ ਵੀ ਸਾਧ ਸੰਗਤ ਜੀ ਤਾਰ ਦਿੰਦੇ ਹਨ ਭਵ ਸਾਗਰ ਤੋਂ। ਪੌੜੀ ਆਪੇ ਚਾਟ ਸਾਲ ਆਪ ਹੈ ਪਾਦਾ। ਪੌੜੀ ਅੰਦਰ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਉਪਦੇਸ਼ ਦਿੰਦੇ ਹਨ, ਆਪ ਹੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਵਿਦਿਆਲਾ ਰੂਪ ਹੈ। ਚਾਟ ਸਾਲ, ਚਾਟ ਕਹਿੰਦੇ ਚਾਟੜਿਆਂ ਵਿਦਿਆਰਥੀਆਂ ਨੂੰ, ਤੇ ਸਾਲ ਨਾਮ ਸਾਧ ਸੰਗਤ ਜੀ ਘੜਨ ਦਾ ਹੈ। ਜਿਵੇਂ ਟਕਸਾਲ ਸ਼ਬਦ ਵਰਤਦੇ ਆ ਨਾ, ਇਸੇ ਤੋਂ ਬਣਿਆ। ਟਕ ਨਾਮ ਟਕੇ ਦਾ ਤੇ ਸਾਲ ਹੁੰਦਾ ਘੜਨਾ। ਜਿਵੇਂ ਜਿਹੜਾ ਟਕਾ ਘੜਿਆ ਨਾ ਜਾਵੇ, ਉਹਦਾ ਮੁੱਲ ਨਹੀਂ ਸਾਧ ਸੰਗਤ ਜੀ ਪੈਂਦਾ। ਟਕਸਾਲ ਸ਼ਬਦ ਦਾ ਇਹੀ ਅਰਥ ਹੈ, ਜਿਹੜਾ ਵਿਦਿਆਰਥੀ ਟਕਸਾਲ ਵਿਦਿਆਲੇ ਵਿੱਚ ਜਾ ਕਰਕੇ ਪੜ੍ਹਦਾ, ਉਹਨੂੰ ਘੜਿਆ ਜਾਂਦਾ। ਸਾਧ ਸੰਗਤ ਜੀ ਚੰਗੀ ਤਰ੍ਹਾਂ ਉਹਨੂੰ ਜਿਹੜੀ ਗੁਰਬਾਣੀ ਦੀ ਸੰਥਿਆ ਕਰਵਾਈ ਜਾਂਦੀ ਹੈ, ਟਕੇ ਦੀ ਤਰ੍ਹਾਂ ਚੰਗੀ ਤਰ੍ਹਾਂ ਜਦੋਂ ਘੜਿਆ ਜਾਂਦਾ, ਫਿਰ ਉਹਦਾ ਮੁੱਲ ਪੈਂਦਾ। ਪੰਥ ਦੇ ਵਿੱਚ ਫਿਰ ਉਹਦਾ ਮੁੱਲ ਪੈਂਦਾ ਹੈ। ਸੰਗਤਾਂ ਕਿੰਨਾ ਉਹਨਾਂ ਦਾ ਸਤਿਕਾਰ ਕਰਦੀਆਂ, ਜਿਹੜੇ ਗੁਣਵਾਨ ਸਿੱਖ ਹੁੰਦੇ ਆ। ਉਹ ਵਿਦਿਆਰਥੀ ਫਿਰ ਸਾਧ ਸੰਗਤ ਜੀ ਅੱਗੇ ਵਿਦਿਆ ਬ੍ਰਹਮ ਵਿਦਿਆ ਪੜ੍ਹਾਉਂਦੇ ਆ, ਕਿੰਨਾ ਪਾਸਾਰ ਕਰਦੇ ਆ।
ਤੋ ਇਸ ਪ੍ਰਕਾਰ ਹਜੂਰ ਬਖਸ਼ਿਸ਼ ਕਰ ਰਹੇ ਹਨ ਆਪੇ 64 ਸਾਲ। ਆਪ ਹੀ ਮਹਾਰਾਜ ਕਹਿੰਦੇ ਟਕਸਾਲ ਰੂਪ ਹੈ, ਵਿਦਿਆਲਾ ਰੂਪ ਹੈ, ਅਤੇ ਆਪ ਹੈ ਪਾਧਾ। ਪਾਧਾ ਪੜਾਉਣ ਵਾਲਾ ਵੀ ਪਰਮੇਸ਼ਰ ਆਪ ਹੈ, ਅਧਿਆਪਕ ਰੂਪ ਵੀ ਪਰਮੇਸ਼ਰ ਆਪ ਹੈ। ਆਪੇ ਚਾਟੜੇ ਪੜਨ ਕੋ ਆਏ। ਤੇ ਜਿਹੜੇ ਚਾਟੜੇ ਐ ਆਪੇ ਚਾਟੜੇ ਪੜਨ ਕਉ ਆਣੇ। ਮਹਾਰਾਜ ਕਹਿੰਦੇ ਆਪੇ ਵਿਦਿਆਰਥੀਆਂ ਨੂੰ ਭੋਗ ਕਰਕੇ ਪੜਨ ਵਾਸਤੇ ਆਉਂਦਾ ਹੈ। ਟਕਸਾਲ ਰੂਪ ਵੀ ਪ੍ਰਮਾਤਮਾ ਆਪ ਹੈ, ਤੇ ਸਾਧ ਸੰਗਤ ਜੀ ਪੜਾਉਣ ਵਾਲਾ ਪਾਂਧਾ ਰੂਪ ਵੀ ਆਪ ਹੈ, ਉਸਤਾਦ ਰੂਪ ਵੀ ਪਰਮੇਸ਼ਰ ਆਪ ਹੈ, ਤੇ ਵਿਦਿਆਰਥੀਆਂ ਰੂਪ ਚਾਟੜਿਆਂ ਰੂਪ ਹੋ ਕੇ ਵੀ ਪ੍ਰਮਾਤਮਾ ਆਪ ਹੀ ਆਉਂਦਾ ਹੈ। ਸਭ ਦੇ ਅੰਦਰ ਪਰਮੇਸ਼ਰ ਆਪ ਹੀ ਵਰਤਦਾ ਪਿਆ ਹੈ। ਤੋ ਇਸੇ ਪ੍ਰਕਾਰ ਹਜੂਰ ਕਹਿੰਦੇ ਆਪੇ 64 ਸਾਲ ਆਪ ਹੈ ਪਾਧਾ। ਸਾਧ ਸੰਗਤ ਜੀ ਸਤ ਸੰਗਤ ਰੂਪੀ ਚਟਸਾਲ ਹੈ। ਗੁਰਬਾਣੀ ਵਿੱਚ ਵੀ ਮਹਾਰਾਜ ਜੀ ਨੇ ਬਚਨ ਕਹੇ ਹੈ, ਸਤ ਸੰਗਤ ਵੀ ਇੱਕ ਵਿਦਿਆਲੇ ਦੀ ਤਰ੍ਹਾਂ ਚਟਸਾਲ ਦੀ ਤਰ੍ਹਾਂ ਹੈ, ਜਿੱਥੇ ਗੁਰਮਤਿ ਦੇ ਗੁਣ ਸਿੱਖੇ ਜਾਂਦੇ ਹੈ, ਜਿੱਥੇ ਗੁਰਸਿੱਖ ਭਾਵਨਾ ਦੇ ਨਾਲ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਟਕਸਾਲ ਵਿੱਚ ਆ ਕਰਕੇ ਸ਼ੁਭ ਗੁਣਾ ਰੂਪੀ ਘਾੜਤ ਨੂੰ ਆਪਣੇ ਹਿਰਦੇ ਅੰਦਰ ਘੜਦੇ ਹੈ। ਔਗੁਣਾਂ ਨੂੰ ਛੱਡ ਕਰਕੇ ਸ਼ੁਭ ਗੁਣਾਂ ਨੂੰ ਧਾਰਨ ਕਰਦੇ ਨੇ। ਮਨ ਮਤਾਂ ਦਾ ਤਿਆਗ ਕਰਕੇ ਜਿੱਥੇ ਗੁਰਮਤਿ ਨੂੰ ਆਪਣੇ ਜੀਵਨ ਦੇ ਵਿੱਚ ਕਮਾਉਣ ਦੀ ਇਹ ਸਿੱਖਿਆ ਪ੍ਰਾਪਤ ਕਰਦੇ ਹਨ, ਸਤ ਸੰਗਤ ਵੀ ਇੱਕ ਚਟਸਾਲ ਦੀ ਤਰ੍ਹਾਂ ਹੈ। ਤੇ ਮਹਾਰਾਜ ਸਤਿਗੁਰੂ ਜੀ ਆਪ ਇੱਥੇ ਪਾਂਧਾ ਰੂਪ ਹਨ। ਗਰੀਬ ਨਵਾਜ ਮਹਾਰਾਜ ਸਾਹਿਬ ਜੀ ਸਮੁੱਚੀ ਸੰਗਤ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ, ਭਾਵੇਂ ਗੁਰਬਾਣੀ ਰਾਹੀਂ, ਗੁਰੂ ਕੀ ਬਾਣੀ ਦੇ ਕੀਰਤਨ ਰਾਹੀਂ, ਚਾਹੇ ਗੁਰੂ ਸ਼ਬਦ ਦੀ ਵਿਚਾਰ ਹੈ। ਇਹ ਮਹਾਰਾਜ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹੈ। ਤੋ ਹਜੂਰ ਕਹਿੰਦੇ ਆਪ ਹੀ ਗੁਰੂ ਰੂਪ ਪਾਂਧਾ ਹਨ। ਆਪੇ ਪਿਤਾ ਮਾਤਾ ਹੈ, ਆਪੇ ਚਾਟੜੇ ਪੜਨ ਕਉ ਆਣੇ। ਆਪ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖਾਂ ਨੂੰ ਪ੍ਰੇਰਿਤ ਕਰ ਕਰਕੇ, ਗੁਰਸਿੱਖ ਰੂਪੀ ਜਿਹੜੇ ਸਿੱਖਾਂ ਰੂਪੀ ਚਾਟੜੇ ਵਿਦਿਆਰਥੀ ਹੈ, ਸਤ ਸੰਗਤ ਰੂਪੀ ਚਟਸਾਲ ਵਿੱਚ ਆ ਕਰਕੇ ਪੜ੍ਹਦੇ ਹਨ। ਇਹ ਬ੍ਰਹਮ ਵਿਦਿਆ ਦੀ ਪੜ੍ਹਾਈ ਆ ਕਰਕੇ ਪੜ੍ਹਦੇ ਹੈ। ਜਿੱਥੇ ਦੁਨਿਆਵੀ ਪੜ੍ਹਾਈ ਪੜ੍ਹੀ ਜਾਂਦੀ ਹੈ ਨਾ, ਸਕੂਲਾਂ ਕਾਲਜਾਂ ਦੇ ਰਾਹੀਂ ਕਿੰਨੇ ਕਿੰਨੇ ਅਦਾਰੇ ਖੁੱਲੇ ਹੋਏ ਹੈ, ਉੱਥੇ ਬ੍ਰਹਮ ਵਿਦਿਆ ਸਾਧ ਸੰਗਤ ਜੀ ਬ੍ਰਹਮ ਦੀ ਪ੍ਰਾਪਤੀ ਦੀ ਪੜ੍ਹਾਈ ਜੋ ਬ੍ਰਹਮ ਵਿਦਿਆ ਹੈ ਉਹ ਸਤ ਸੰਗਤ ਰੂਪੀ ਵਿਦਿਆਲੇ ਵਿੱਚ ਪੜ੍ਹੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਇਸ ਵਿਦਿਆਲੇ ਦੇ ਅਧਿਆਪਕ ਹਨ। ਗਰੀਬ ਨਵਾਜ ਸਤਿਗੁਰੂ ਜੀ ਜਿਹੜਾ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਦੇ ਆ ਨਾ, ਜਿਵੇਂ ਸਕੂਲ ਦੇ ਵਿੱਚ ਬੱਚੇ ਨੂੰ ਹੋਮਵਰਕ ਮਿਲਦਾ ਹੈ ਨਾ, ਜਿਹੜਾ ਹੁਕਮਨਾਮਾ ਸਾਹਿਬ ਹੁੰਦਾ ਇੱਕ ਹੋਮਵਰਕ ਦੀ ਤਰ੍ਹਾਂ ਹੁੰਦਾ ਕਿ ਅੱਜ ਮਹਾਰਾਜ ਜੀ ਨੇ ਕੀ ਮੈਨੂੰ ਹੁਕਮਨਾਮਾ ਸਾਹਿਬ ਬਖਸ਼ਿਆ ਹੈ। ਤੇ ਜਿਹੜਾ ਬੱਚਾ ਅਧਿਆਪਕ ਦਾ ਬਚਨ ਨਹੀਂ ਮੰਨਦਾ, ਸਾਧ ਸੰਗਤ ਜੀ ਉਹਦੇ ਤੇ ਅਧਿਆਪਕ ਖੁਸ਼ ਨਹੀਂ ਹੁੰਦਾ। ਇਹਨੇ ਹੋਮਵਰਕ ਨਹੀਂ ਕੀਤਾ, ਪੂਰਾ ਨਾ ਕੀਤਾ ਹੋਵੇ ਤੇ ਉਹਨੂੰ ਸਜ਼ਾ ਮਿਲਦੀ, ਉਹਨੂੰ ਪਨਿਸ਼ਮੈਂਟ ਮਿਲਦੀ ਹੈ ਨਾ। ਇਸੇ ਪ੍ਰਕਾਰ ਜੋ ਸਿੱਖ ਮਹਾਰਾਜ ਜੀ ਦਾ ਬਚਨ ਨਹੀਂ ਮੰਨਦਾ, ਜੋ ਹੁਕਮ ਕੀਤਾ ਹੈ ਸਤਿਗੁਰੂ ਜੀ ਨੇ, ਉਹ ਸਤਿਗੁਰਾਂ ਦੀਆਂ ਖੁਸ਼ੀਆਂ ਨਹੀਂ ਪ੍ਰਾਪਤ ਕਰਦਾ। ਗੁਰੂ ਰੂਪ ਪਾਂਧੇ ਦਾ ਅਧਿਆਪਕ ਤੋਂ ਸਤਿਗੁਰਾਂ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ। ਸਾਧ ਸੰਗਤ ਜੀ ਮਹਾਰਾਜ ਸਤਿਗੁਰੂ ਜੀ ਤੋਂ ਬੇਮੁਖ ਹੋ ਕਰਕੇ ਫਿਰ ਦਰ ਦਰ ਤੇ ਚੋਟਾਂ ਖਾਂਦਾ ਹੈ। ਇਦਾਂ ਦੀ ਜੀਵ ਦੀ ਹਾਲਤ ਬਣਦੀ ਹੈ। ਤੇ ਇਸ ਲਈ ਮਹਾਰਾਜ ਕਹਿੰਦੇ ਆਪੇ ਚਾਟੜੇ ਪੜਨ ਕਉ ਆਣੇ। ਮਹਾਰਾਜ ਆਪ ਹੀ ਆਪਣੇ ਸਿੱਖਾਂ ਨੂੰ ਪ੍ਰੇਰਿਤ ਕਰ ਕਰਕੇ ਸਤ ਸੰਗਤ ਰੂਪੇ ਚਟਸਾਲ ਦੇ ਵਿੱਚ ਪੜਾਉਣ ਦੇ ਵਾਸਤੇ ਮਹਾਰਾਜ ਆਪ ਹੀ ਕਿਰਪਾ ਕਰਦੇ ਹਨ। ਆਪੇ ਪਿਤਾ ਮਾਤਾ ਹੈ, ਪਰਮੇਸ਼ਰ ਆਪ ਹੀ ਪਿਤਾ ਰੂਪ ਹੈ, ਆਪ ਹੀ ਮਾਤਾ ਰੂਪ ਹੈ। ਆਪੇ ਬਾਲਕ ਕਰੇ ਸਿਆਣੇ, ਆਪ ਹੀ ਬਾਲਕਾਂ ਨੂੰ ਸਿਆਣੇ ਕਰ ਦਿੰਦਾ ਹੈ। ਜਿਨ੍ਹਾਂ ਨੇ ਬਾਲਕਪਣ ਭਾਵ ਨਿਮਰਤਾ ਧਾਰਨ ਕੀਤੀ ਹੈ, ਪਤਾ ਹੋਣ ਦੇ ਬਾਵਜੂਦ ਵੀ ਬੇਨਤੀ ਕਰਦੇ ਨੇ ਮਹਾਰਾਜ ਕਿਰਪਾ ਕਰੋ ਸੋਝੀ ਬਖਸ਼ੋ, ਕਿਉਂਕਿ ਇਹ ਸਭ ਕੁਝ ਪਰਮਾਤਮਾ ਦੇ ਹੱਥਾਂ ਵਿੱਚ ਹੈ। ਬੜੀਆਂ ਬੜੀਆਂ ਲੱਖਾਂ ਸਿਆਣਪਾਂ ਵਾਲਿਆਂ ਦੇ ਪਤਾ ਨਹੀਂ ਕਿਹੜੇ ਵੇਲੇ ਮੱਤ ਤੇ ਪੜਦਾ ਪੈ ਜਾਂਦਾ ਹੈ। ਬੜਾ ਵੀ ਕੋਈ ਮਨੁੱਖ ਸੂਝਵਾਨ ਹੋਵੇ, ਬੜਾ ਗਿਆਨਵਾਨ ਹੋਵੇ, ਬੜਾ ਚਤਰ ਚਲਾਕ, ਬੜੀਆਂ ਸਿਆਣਪਾਂ ਵਾਲਾ ਹੋਵੇ, ਪਰ ਨਹੀਂ ਪਤਾ ਲੱਗਦਾ ਕਿਹੜੇ ਵੇਲੇ ਮੱਤ ਤੇ ਪੜਦਾ ਪੈ ਜਾਣਾ। ਇਹ ਪਰਮਾਤਮਾ ਦੇ ਹੱਥਾਂ ਵਿੱਚ ਜਿੰਨੀਆਂ ਵੀ ਸਿਆਣਪਾਂ, ਜਿਤਨਾ ਵੀ ਗਿਆਨ ਜੀਵ ਦੇ ਅੰਦਰ ਹੈ, ਪਰਮਾਤਮਾ ਕਿਰਪਾ ਕਰਕੇ ਮਰ ਤੇ ਪੜਦਾ ਨਾ ਪੈਣ ਦੇਵੇ, ਤਾਂ ਹੀ ਸਾਧ ਸੰਗਤ ਜੀ ਕੋਈ ਸਿਆਣਪ ਕੰਮ ਆਉਂਦੀ ਹੈ। ਨਹੀਂ ਤਾਂ ਹਜ਼ੂਰ ਦੇ ਗੁਰਬਾਣੀ ਵਿੱਚ ਬਚਨ ਆਉਂਦੇ ਹਨ ਕਿ ਜੀਵ ਜਿੰਨੀਆਂ ਵੀ ਸਿਆਣਪਾਂ ਤੂੰ ਚੱਕੀ ਫਿਰਦਾ ਹੈ ਨਾ, ਇੱਕ ਨਹੀਂ ਪਰਮਾਤਮਾ ਦੇ ਨਾਲ ਚੱਲਣੀ।
ਕੋਈ ਵੀ ਕੰਮ ਅੰਤ ਵੇਲੇ ਤੇਰੇ ਨਾਲ ਸਿਆਣਪ ਤੇਰੀ ਕੰਮ ਆਉਣ ਵਾਲੀ ਨਹੀਂ ਹੈ। ਜਿੰਨੀਆਂ ਮਰਜ਼ੀ ਤੂੰ ਸਿਆਣਪਾਂ ਕਰ ਕਰਕੇ ਦੇਖ ਲੈ। ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਆਪੇ ਪਿਤਾ ਮਾਤਾ ਹੈ ਆਪੇ। ਗਰੀਬ ਨਵਾਜ ਸਤਿਗੁਰੂ ਜੀ ਆਪ ਹੀ ਮਾਤਾ ਪਿਤਾ ਸਰੂਪ ਹਨ। ਜਿਵੇਂ ਮਾਤਾ ਪਿਤਾ ਬੱਚੇ ਨੂੰ ਸਮਝਾ ਕਰਕੇ ਸਿਆਣਾ ਬਣਾ ਦਿੰਦੇ ਆ ਨਾ, ਬਾਲਕ ਪੁਣਾ ਜਿਹੜੀ ਮੂਰਖਤਾ ਵਾਲੀ ਮਾਤਿਆਂ ਨੂੰ ਖੰਡ ਦਿੰਦੇ ਆ, ਚੰਗੀ ਸਿਆਣਪ ਦੇ ਦਿੰਦੇ ਹਨ ਸਮਝਾ ਕਰਕੇ ਕਿ ਬੱਚਾ ਇਹ ਪੁੱਤਰ ਜਾਂ ਫਿਰ ਇਹ ਧੀਏ ਇਵੇਂ ਨਹੀਂ, ਇਵੇਂ ਕਰਨਾ ਚਾਹੀਦਾ। ਕਿਉਂਕਿ ਬੱਚਾ ਬੇਸਮਝ ਹੁੰਦਾ, ਪਤਾ ਨਹੀਂ ਹੁੰਦਾ, ਤੇ ਜਿਵੇਂ ਮਨ ਵਿੱਚ ਆਉਂਦਾ ਉਸੇ ਤਰ੍ਹਾਂ ਕਰਦਾ। ਪਰ ਮਾਤਾ ਪਿਤਾ ਨੂੰ ਪਤਾ ਹੁੰਦਾ ਕਿ ਗਲਤ ਕੀ ਹੈ ਤੇ ਸਹੀ ਕੀ ਹੈ, ਉਹਨੂੰ ਸਮਝਾ ਕਰਕੇ ਸਿਆਣਾ ਕਰ ਦਿੰਦੇ ਐ। ਤੋ ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਰਨ ਵਿੱਚ ਆਏ ਹੋ ਸਿੱਖਾਂ ਨੂੰ, ਬਾਲੜਿਆਂ ਨੂੰ, ਬੱਚਿਆਂ ਨੂੰ ਮਹਾਰਾਜ ਉਪਦੇਸ਼ ਦੇ ਦੇ ਕਰਕੇ ਸਿਆਣੇ ਬਣਾ ਦਿੰਦੇ ਐ। ਕਹੇ ਨਾ ਪੇਖ ਮਹਾਰਾਜ ਸੱਚੇ ਪਾਤਸ਼ਾਹ ਭਾਈ ਗੁਰਦਾਸ ਸਾਹਿਬ ਜੀ ਦਾ ਜਿਵੇਂ ਬਚਨ ਆਉਂਦਾ ਹੈ ਨਾ, ਕਿ ਜਿਵੇਂ ਇੱਕ ਬੱਚਾ ਸਕੂਲ ਦੇ ਵਿੱਚ ਗਿਆ ਹੋਵੇ, ਪਹਿਲੇ ਦਿਨ ਸਕੂਲ ਵਿੱਚ ਗਿਆ ਹੋਵੇ, ਜੇ ਕਿਤੇ ਅਧਿਆਪਕ ਦੀ ਕੁਰਸੀ ਤੇ ਵੀ ਜਾ ਕੇ ਬੈਠ ਜਾਵੇ, ਚੰਗਾ ਅਧਿਆਪਕ ਉਹਨੂੰ ਮਾਰਦਾ ਕੁੱਟਦਾ ਨਹੀਂ, ਉਹਨੂੰ ਸਮਝਾ ਕੇ ਉਹਦੀ ਮੂਰਖਾਂ ਵਾਲੀ ਮੱਤ ਖੰਡ ਦਿੰਦਾ ਤੇ ਚੰਗਾ ਉਹਨੂੰ ਸਿਆਣਾ ਬਣਾ ਦਿੰਦਾ ਹੈ। ਇਸੇ ਪ੍ਰਕਾਰ ਕਹਿੰਦੇ ਹਨ, ਜੈਸੇ ਭੂਲ ਚੂਕ ਚਟਿਆ ਕੀ ਨਾਮ ਵਿਚਾਰੈ ਬੰਦਾ, ਕਹਿ ਕਹਿ ਸਿੱਖਿਆ ਮੂਰਖਤ ਮਤ ਖੰਡ ਹੈ। ਤੈਸੇ ਪੇਖ ਔਗਨ ਕਹਿ ਨ ਸਤਿਗੁਰ ਕਾਹੂ, ਪੂਰਨ ਵਿਵੇਕ ਸਮਝਾਵਤ ਪ੍ਰਚੰਡ ਹੈ। ਮਹਾਰਾਜ ਔਗੁਣਾਂ ਨੂੰ ਚਿਤਾਰਦੇ ਨਹੀਂ ਹੈ ਸਿੱਖ ਦੇ, ਚੰਗਾ ਵਿਵੇਕਵਾਨ ਬੁੱਧੀਵਾਨ ਬਣਾ ਦਿੰਦੇ। ਸਤਿਗੁਰੂ ਜੀ ਐਸੀ ਸਿੱਖਿਆ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਕਹਿੰਦੇ, ਆਪੇ ਬਾਲਕ ਕਰੇ ਸਿਆਣੇ। ਆਪ ਹੀ ਮਹਾਰਾਜ ਸਾਹਿਬ ਜੀ ਬਾਲਕਾਂ ਨੂੰ, ਨਿਆਣਿਆਂ ਨੂੰ ਸਿਆਣੇ ਬਣਾਉਣ ਵਾਲੇ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਹਨ। ਇਕ ਥੈ ਪੜ ਬੁੱਝੈ ਸਭ ਆਪੇ। ਮਹਾਰਾਜ ਸਾਹਿਬ ਜੀ ਕਹਿੰਦੇ, ਇੱਕ ਥਾਂ ਪੜਨ ਵਾਲੇ, ਇੱਕ ਥਾਂ ਬੁੱਝਣ ਵਾਲੇ। ਇੱਕ ਉਹ ਸੰਸਾਰ ਦੇ ਜੀਵ ਕੇਵਲ ਪੜਨ ਤੱਕ ਸੀਮਿਤ ਹਨ, ਇੱਕ ਉਹ ਹਨ ਜਿਨ੍ਹਾਂ ਨੇ ਪੜ ਕਰਕੇ ਬੁੱਝਿਆ ਹੈ। ਇਕ ਥੈ ਆਪੇ ਕਰੇ ਇਆਣੇ। ਮਹਾਰਾਜ ਕਹਿੰਦੇ ਪਰ ਹੈ ਸਭ ਦੇ ਅੰਦਰ ਪਰਮੇਸ਼ਰ ਆਪੇ ਆਪ ਹੀ ਹੈ। ਇੱਕ ਤੈ ਇੱਕ ਉਹ ਹਨ ਜਿਨ੍ਹਾਂ ਨੂੰ ਇਆਣੇ ਬਣਾ ਦਿੱਤਾ, ਭਾਵ ਮਤ ਤੇ ਪੜਦਾ ਪਾ ਦਿੱਤਾ। ਮੌਕੇ ਤੇ ਕਈ ਵਾਰ ਗੱਲ ਸੁੱਝਦੀ ਨਹੀਂ, ਭਾਵੇਂ ਸਾਰਾ ਜੀ ਗਿਆਨ ਹੋਵੇ, ਬਹੁਤ ਭਾਵੇਂ ਸਿਆਣਪਾ ਹੋਣ, ਪਰ ਕਈ ਵਾਰ ਮੌਕੇ ਤੇ ਚੇਤਾ ਹੀ ਨਹੀਂ ਆਉਂਦਾ। ਐਸਾ ਮਤ ਤੇ ਅਕਲ ਤੇ ਪੜਦਾ ਪੈ ਜਾਂਦਾ ਤੇ ਕਹਿੰਦਾ ਕਿ ਉਹ ਇਹਨਾਂ ਮੈਨੂੰ ਸਭ ਕੁਝ ਯਾਦ ਵੀ ਸੀਗਾ, ਪਤਾ ਵੀ ਸੀਗਾ, ਪਰ ਮੌਕੇ ਤੇ ਯਾਦ ਹੀ ਨਹੀਂ ਆਇਆ। ਗੱਲ ਤੇ ਮੌਕੇ ਦੀ ਹੈ ਨਾ, ਜਿਹੜਾ ਮੌਕੇ ਤੇ ਕੰਮ ਆ ਜਾਵੇ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਪ੍ਰਮਾਤਮਾ ਇੱਕ ਤੈ ਆਪੇ ਕਰੇ ਇਆਣੇ। ਇੱਕ ਉਹ ਜੀਵ ਹਨ ਜਿਹੜੇ ਸਿਆਣਿਆਂ ਨੂੰ ਵੀ ਨਿਆਣੇ ਬਣਾ ਕੇ ਰੱਖ ਦਿੰਦਾ। ਜਿਵੇਂ ਲਾਲ ਚੰਦ ਪੰਡਿਤ ਦਾ ਹੰਕਾਰ ਤੋਰਿਆ ਸੀ ਪੰਜੋਖਰਾ ਸਾਹਿਬ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ, ਜਿਹੜਾ ਕਹਿੰਦਾ ਸੀ ਕਿ ਮੈਂ ਬੜਾ ਸਿਆਣਾ, ਮੈਂ ਤਾਂ ਬੜਾ ਬਖਤਾ ਹਾਂ, ਮੈਂ ਬੜਾ ਗਿਆਨਵਾਨ ਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹੀ ਦੀ ਐਸੀ ਕਲਾ ਵਰਤੀ ਹੈ। ਭਾਈ ਛੱਜੂ ਜੀ ਚੀਵਰ ਜਾਤੀ ਦੇ ਗੁਰੂ ਕੇ ਪਿਆਰ ਵਾਲੇ ਗੁਰਸਿੱਖ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਨੇ। ਸਾਧ ਸੰਗਤ ਜੀ, ਇੱਕ ਇੱਕ ਜਿਹੜੇ ਗੀਤਾ ਉਹਦੇ ਸ਼ਲੋਕ ਦੇ ਪਤਾ ਨਹੀਂ ਕਿੰਨੇ ਕਿੰਨੇ ਅਰਥ ਕਰ ਕਰਕੇ ਸੁਣਾਏ ਹਨ। ਤੇ ਫਿਰ ਲਾਲ ਚੰਦ ਪੰਡਿਤ ਤੋਂ ਪਾਠ ਵੀ ਨਹੀਂ ਸੀਗਾ ਹੁੰਦਾ ਗੀਤਾ ਦਾ, ਆਪ ਹੀ ਭਾਈ ਛੱਜੂ ਜੀ ਨੇ ਪੰਕਤੀਆਂ ਪੜ ਪੜ ਕੇ ਕਿੰਨੇ ਕਿੰਨੇ ਅਰਥ ਕਰ ਕਰਕੇ ਸੁਣਾਏ। ਇਸ ਪ੍ਰਕਾਰ ਮਹਾਰਾਜ ਕਹਿੰਦੇ ਪਰਮੇਸ਼ਰ ਆਪ ਪਤਾ ਨਹੀਂ ਕਿਹਦੀ ਮੱਤ ਤੇ ਪੜਦਾ ਪਾ ਦੇਣਾ। ਬੜੇ ਬੜੇ ਸਿਆਣਿਆਂ, ਵਿਦਵਾਨਾਂ, ਗਿਆਨਵਾਨਾਂ ਤੋਂ ਮਹਾਰਾਜ ਕਹਿੰਦੇ ਇਆਣਾ ਬਣਾ ਦਿੰਦਾ। ਜਦੋਂ ਮਨ ਵਿੱਚ ਹੰਕਾਰ ਪੈਦਾ ਹੋ ਜਾਂਦਾ ਹੈ, ਪਤਾ ਨਹੀਂ ਕਿਹੜੇ ਵੇਲੇ ਪਰਮਾਤਮਾ ਮੱਤ ਤੇ ਪੜਦਾ ਪਾ ਦਿੰਦਾ ਹੈ। ਇਕ ਨਾ ਅੰਦਰ ਮਹਿਲ ਬੁਲਾਏ। ਇੱਕ ਨਾ ਤੇ ਪਰਮਾਤਮਾ ਕਿਰਪਾ ਕਰਕੇ ਹਿਰਦੇ ਅੰਦਰ ਸੋਝੀ ਬਖਸ਼ਿਸ਼ ਕਰ ਦਿੰਦਾ ਹੈ। ਇੱਕ ਨਾ ਅੰਦਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੰਦਾ। ਮਹਿਲ ਬੁਲਾਏ, ਉਹਨਾਂ ਨੂੰ ਆਪਣੇ ਸਰੂਪ ਰੂਪੀ ਮਹਿਲ ਦੇ ਵਿੱਚ ਬੁਲਾ ਲੈਂਦਾ ਹੈ। ਜਾ ਆਪ ਤੇਰਾ ਮਨ ਸੱਚੇ ਭਾਣੇ। ਪਰ ਪ੍ਰਮਾਤਮਾ ਜੇ ਆਪ ਕਿਰਪਾ ਕਰੇ ਤਾਂ, ਜੇ ਪਰਮੇਸ਼ਰ ਤੁਹਾਡੇ ਮਨ ਨੂੰ ਜੀਵ ਭਾ ਜਾਣ, ਜਾਂ ਮਹਾਰਾਜ ਤੁਹਾਡਾ ਭਾਣਾ ਉਹਨਾਂ ਗੁਰਸਿੱਖਾਂ ਨੂੰ ਭਾ ਜਾਵੇ, ਤੁਹਾਡੀ ਰਜਾ ਵਿੱਚ ਸਤ ਕਰਕੇ, ਮਨ ਕਰਕੇ, ਬਚਨ ਸਤ ਕਰਕੇ ਚੱਲਣਾ ਕਰਨ,
ਮਹਾਰਾਜ ਐਸੀ ਉਹਨਾਂ ਤੇ ਕਿਰਪਾ ਹੋ ਜਾਂਦੀ, ਉਹਨਾਂ ਨੂੰ ਆਪਣੇ ਸਰੂਪ ਰੂਪੀ ਮਹਿਲ ਵਿੱਚ ਬੁਲਾ ਲੈਂਦੇ ਹੋ। ਜਿਨਾ ਆਪੇ ਗੁਰਮੁਖ ਦੇ ਵਡਿਆਈ। ਗਰੀਬ ਨਵਾਜ ਸਤਿਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ, ਜਿਨ੍ਹਾਂ ਗੁਰਮੁਖਾਂ ਨੂੰ ਪਰਮੇਸ਼ਰ ਨੇ ਆਪ ਹੀ ਵਡਿਆਈ ਬਖਸ਼ੀ ਹੈ, ਭਗਤੀ ਕਰਨ ਦੀ, ਜਸ ਕਰਨ ਦੀ ਵਡਿਆਈ ਜਿਨ੍ਹਾਂ ਨੂੰ ਦਿੱਤੀ ਹੈ, ਸੇ ਜਨ ਸੱਚੀ ਦਰਗਹਿ ਜਾਣੇ। ਉਹ ਪਰਮੇਸ਼ਰ ਦੇ ਪਿਆਰੇ ਜਨ ਪਰਮੇਸ਼ਰ ਦੀ ਸੱਚੀ ਦਰਗਾਹ ਦੇ ਵਿੱਚ ਜਾਣੇ ਜਾਂਦੇ ਆ। ਨਹੀਂ ਤੇ ਕੋਈ ਨਹੀਂ ਪੁੱਛਦਾ ਸਾਧ ਸੰਗਤ ਜੀ, ਪੂਰੇ ਸਤਿਗੁਰੂ ਜੀ ਤੋਂ ਬਿਨਾ। ਸਤਿਗੁਰ ਬਾਝਹੁ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਮਹਾਰਾਜ ਜੀ ਤੋਂ ਬਿਨਾ ਕੋਈ ਨਹੀਂ ਸਾਧ ਸੰਗਤ ਜੀ ਪੁੱਛਣ ਵਾਲਾ, ਕੋਈ ਨਹੀਂ ਬਾਹ ਫੜਨ ਵਾਲਾ, ਕੋਈ ਨਹੀਂ ਸਾਧ ਸੰਗਤ ਜੀ ਸਾਖੀ ਭਰਨ ਵਾਲਾ, ਜਿਹੜਾ ਕਹੇ ਕਿ ਇਹ ਭਲਾ ਹੈ, ਇਹ ਸਾਡਾ ਸਿੱਖ ਹੈ। ਸਾਧ ਸੰਗਤ ਜੀ ਕੋਈ ਨਹੀਂ ਜਮਾਂ ਦੀ ਮਾਰ ਤੋਂ ਬਚਾਉਣ ਵਾਲਾ। ਇਹ ਪੂਰੇ ਸਤਿਗੁਰਾਂ ਦੀ ਵਡਿਆਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹੈ। ਅਕਾਲ ਪੁਰਖ ਵਾਹਿਗੁਰੂ ਬਖਸ਼ਿਸ਼ ਕਰ ਦੇਵੇ। ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜੀਵਨ ਦੇ ਅੰਦਰ ਬੰਦਗੀ ਦੀ, ਪ੍ਰੇਮਾ ਭਗਤੀ ਦੀ, ਪਰਮਾਤਮਾ ਦਾ ਜਸ ਉਚਾਰਨ ਕਰਨੇ ਦੀ ਵਡਿਆਈ ਪ੍ਰਾਪਤ ਹੁੰਦੀ ਹੈ। ਤਾਂ ਹੀ ਪਰਮਾਤਮਾ ਦੇ ਘਰ ਦੇ ਵਿੱਚ ਜਾਣੇ ਜਾਈਦਾ ਹੈ। ਵਾਹਿਗੁਰੂ ਦੇ ਘਰ ਦੇ ਵਿੱਚ ਪ੍ਰਵਾਨਗੀ ਹੋ ਸਕਦੀ ਹੈ। ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਇਕ ਨਾ ਅੰਦਰ ਮਹਿਲ ਬੁਲਾਏ, ਜਾ ਆਪ ਤੇਰੇ ਮਨ ਸੱਚੇ ਭਾਣੇ। ਜਿਨਾ ਆਪੇ ਗੁਰਮੁਖ ਦੇ ਵਡਿਆਈ, ਸੇ ਜਨ ਸੱਚੀ ਦਰਗਹਿ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।